ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੈ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722250। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਵਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855-905-2575 8559052575। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਊਥ ਅਫਰੀਕਾ ਤੋਂ ਬੜੀ ਮਾੜੀ ਖਬਰ ਆ ਰਹੀ ਆ। ਕਹਿੰਦੇ ਪਈ ਕਲਾਈਮੇਟ ਚੇਂਜ ਕਰਕੇ ਇੰਨੀ ਜ਼ਿਆਦਾ ਫਲੱਡਿੰਗ ਹੋਈ ਆ, ਜਿਹਦੇ ਨਾਲ 435 ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈਗੀ ਆ। ਕੁਝ ਹਿੱਸੇ ਸਾਊਥ ਅਫਰੀਕਾ ਦੇ ਹੈਗੇ ਜਿੱਥੇ 350 mm ਰੇਨਫਾਲ ਸਿਰਫ 2 ਦਿਨਾਂ ਦੇ ਵਿੱਚ ਪਿਆ ਹੈਗਾ, ਜਿਹਦੇ ਨਾਲ ਕਾਵਾਜ਼ੁਲੂ ਨੇਟਲ ਤੇ ਈਸਟਰਨ ਕੇਪ ਪ੍ਰੋਵਿੰਸ ਜਿਹੜੀ ਆ, ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ। 435 ਲੋਕਾਂ ਦੀ ਮੌਤ ਹੋਈ ਆ, $1.57 ਬਿਲੀਅਨ ਦਾ ਨੁਕਸਾਨ ਹੋਇਆ। ਕੇਪ ਪ੍ਰੋਵਿੰਸ ਆਪਾਂ ਨੂੰ ਪਤਾ ਹੈ ਵੀ ਉੱਥੇ ਬਹੁਤ ਸਾਰੇ ਮਿਨਰਲਸ, ਹੋਰ ਗੋਲਡ ਹੁੰਦਾ ਹੈ, ਤੇ ਇੱਕ ਪੋਰਟ ਹੈਗਾ ਡਰਬਨ, ਅਫਰੀਕਾ ਦਾ ਸਭ ਤੋਂ ਵੱਡਾ ਜਿਹੜਾ ਪੋਰਟ ਆ, ਉਸ ਨੂੰ ਸ਼ਟ ਡਾਊਨ ਕਰਨਾ ਪਿਆ ਕਿਉਂਕਿ ਉਹ ਵੀ ਫਲੱਡ ਦੇ ਅੰਡਰ ਆ ਗਿਆ, ਉਹ ਵੀ ਫਲੱਡਡ ਪੂਰੀ ਤਰ੍ਹਾਂ ਹੋ ਗਿਆ। ਸੋ ਉੱਥੇ ਦੀ ਜਿਹੜੀ ਜਿੰਨੀ ਵੀ ਸ਼ਿਪਿੰਗ ਆ, ਉਹਦੇ ਉੱਤੇ ਪੂਰਾ ਜਿਹੜਾ ਆ ਪੂਰੀ ਤਰ੍ਹਾਂ ਬੰਦ ਹੋ ਗਈ। ਇਕੋਨੋਮਿਕਲੀ ਬਹੁਤ ਜ਼ਿਆਦਾ ਨੁਕਸਾਨ ਹੋਇਆ। 20 ਸਾਲਾਂ ਬਾਅਦ ਇੰਨਾ ਭਿਆਨਕ ਜਿਹੜਾ ਫਲੱਡ ਆ ਉਹ ਆਇਆ, ਜਿਹਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈਗਾ। ਜੀ ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ ਵੀ ਆਪਾਂ ਜ਼ਿਕਰ ਕੀਤਾ ਸੀ, ਹਰਜੋਤ ਸਿੰਘ ਜੀ ਨੇ ਵੀ ਦੱਸਿਆ ਵੀ ਫਿਨਲੈਂਡ ਤੇ ਸਵੀਡਨ ਜਿਹੜੇ ਆ ਨਾਟੋ ਦੀ ਮੈਂਬਰਸ਼ਿਪ ਦੇ ਲਈ ਅੱਗੇ ਵੱਧ ਰਹੇ ਆ। ਫਿਨਲੈਂਡ ਦੇ ਲੀਡਰਸ ਇਹ ਹੁਣ ਮੰਗ ਕਰ ਰਹੇ ਆ ਵੀ ਨਾਟੋ ਦੀ ਮੈਂਬਰਸ਼ਿਪ ਵਿਦਆਊਟ ਡਿਲੇ, ਬਗੈਰ ਕਿਸੇ ਦੇਰੀ ਤੋਂ ਜਲਦ ਉਹਨਾਂ ਨੂੰ ਤੁਰੰਤ ਜਿਹੜੀ ਉਹ ਦਿੱਤੀ ਜਾਵੇ। ਸੋ ਫਿਨਲੈਂਡ ਦੇ ਲੀਡਰਸ ਦੇ ਆਪਸੀ ਜਿਹੜੀ ਇਹ ਸਹਿਮਤੀ ਉੱਥੇ ਬਣੀ ਹੈਗੀ ਆ। ਯੂਕਰੇਨ ਦੇ ਉੱਤੇ ਜਿਹੜਾ ਹਮਲਾ ਰੂਸ ਨੇ ਜਿਹੜਾ ਉਹ ਕੀਤਾ ਆ, ਉਸ ਦੇ ਵਿੱਚ ਇੱਕ ਕਾਰਨ ਇਹ ਵੀ ਸੀਗਾ ਵੀ ਉਹ ਚਾਹੁੰਦਾ ਨਹੀਂ ਸੀ ਵੀ ਨਾਟੋ ਐਕਸਪੈਂਡ ਕਰੇ ਤੇ ਯੂਕਰੇਨ ਉਸਦਾ ਕਦੀ ਮੈਂਬਰ ਬਣ ਸਕੇ। ਤੇ ਹੁਣ ਫਿਨਲੈਂਡ ਤੇ ਸਵੀਡਨ ਦੋਨੋਂ ਇਸ ਪਾਸੇ ਵੱਲ ਨੂੰ ਵੱਧ ਰਹੇ ਆ, ਤੇ ਰੂਸ ਨੇ ਆਲਰੇਡੀ ਇਸ ਦੇ ਬਾਬਤ ਜਿਹੜੀਆਂ ਇਹਨਾਂ ਨੂੰ ਧਮਕੀਆਂ ਦੇਣੀਆਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਆ ਵੀ ਜੇ ਤੁਸੀਂ ਇੱਦਾਂ ਦਾ ਕੀਤਾ ਤਾਂ ਇਸ ਦੇ ਉੱਤੇ ਅਟੈਕ ਜਾਂ ਮਿਲਟਰੀ ਕਾਰਵਾਈ ਜਿਹੜੀ ਉਹ ਕੀਤੀ ਜਾ ਸਕਦੀ ਹੈ। ਅਮਰੀਕਾ ਨੇ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਤੁਹਾਨੂੰ ਅਸਿਸਟੈਂਸ ਜਿਹੜੀ ਉਹ ਦੇਵਾਂਗੇ ਨਾਟੋ ਦੀ ਮੈਂਬਰਸ਼ਿਪ ਦੇ ਬਾਬਤ। ਜੇ ਤੁਸੀਂ ਲੈਂਦੇ ਆ ਤੇ ਜੇ ਤੁਹਾਡੇ ਉੱਤੇ ਕੋਈ ਵੀ ਹਮਲਾ ਹੁੰਦਾ ਵੀ ਨੇਟੋ ਦੀਆਂ ਜਿਹੜੀਆਂ ਮਿਲਟਰੀ ਇੱਕ ਦੂਜੇ ਦੇ ਪ੍ਰਤੀ ਸ਼ਰਤਾਂ ਨੇ ਉਹਨਾਂ ਨੂੰ ਅਸੀਂ ਜਿਹੜੀਆਂ ਉਹ ਪੂਰੀਆਂ ਕਰਾਂਗੇ। ਸੋ ਫਿਨਲੈਂਡ ਕਦੋਂ ਅਪਲਾਈ ਕਰਦਾ ਆ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ। ਉੱਥੋਂ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਇਹ ਸਾਰੇ ਜਾਣੇ ਚਾਹੁੰਦੇ ਆ ਵੀ ਜਲਦ ਤੋਂ ਜਲਦ ਨਾਟੋ ਦੀ ਮੈਂਬਰਸ਼ਿਪ ਦੇ ਲਈ ਇਸ ਨੂੰ ਅਪਲਾਈ ਕਰ ਦਿੱਤਾ ਜਾਵੇ। ਸੋ ਲੱਗ ਇਹੀ ਰਿਹਾ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਯੂਰਪ ਦੇ ਵਿੱਚ ਹੋਰ ਵੀ ਜ਼ਿਆਦਾ ਤਣਾਅ ਇਸ ਚੀਜ਼ ਦੇ ਕਰਕੇ ਜਿਹੜਾ ਉਹ ਵੱਧ ਸਕਦਾ ਹੈਗਾ ਆ। ਗੱਲ ਕਿੱਥੇ ਜਾ ਕੇ ਨਿਬੜੂਗੀ
ਇਹ ਅਜੇ ਹਾਲ ਦੀ ਘੜੀ ਕੁਝ ਕਿਹਾ ਨਹੀਂ ਜਾ ਸਕਦਾ। ਬਿਲਕੁਲ, ਮੈਜੋਰਟੀ ਦੇ ਵਿੱਚ ਫਿਨਸ ਲੋਕ ਜਿਹੜੇ ਫਿਨਲੈਂਡ ਦੇ ਆ, ਉਹ ਕਹਿ ਰਹੇ ਆ ਵੀ ਸਾਨੂੰ ਜੁਆਇਨ ਕਰਨਾ ਚਾਹੀਦਾ ਆ। ਦੂਸਰੇ ਪਾਸੇ ਇਹ ਵੀ ਖਬਰ ਆ ਰਹੀ ਆ ਟਰਕੀ ਦੇ ਪ੍ਰੈਜ਼ੀਡੈਂਟ ਤਾਇਪ ਐਰਡੋਗਨ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਇਸ ਦੀ ਸਪੋਰਟ ਨਹੀਂ ਕਰਦਾ ਵੀ ਸਵੀਡਨ ਤੇ ਫਿਨਲੈਂਡ ਨੂੰ ਨਾਟੋ ਦੇ ਵਿੱਚ ਜੁਆਇਨ ਕੀਤਾ ਜਾਵੇ। ਤੇ ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਵੀ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਆ। 38 ਜਾਣੇ ਰੈਸਕਿਊ ਕੀਤੇ ਗਏ ਆ ਇੱਕ ਵੈਸਲ ਦੇ ਵਿੱਚ, ਬੋਟ ਦੇ ਵਿੱਚ, ਜਿਹੜੇ ਪੋਰਟੋ ਰੀਕੋ ਏਰੀਏ ਦੇ ਵਿੱਚ USA ਦੇ ਵਿੱਚ ਐਂਟਰ ਹੋਣ ਜਾ ਰਹੇ ਸੀ। US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ 에ਅਰ ਕਰੂ ਨੇ ਕੱਲ ਸਵੇਰੇ ਇੱਕ ਸਪੌਟ ਕੀਤਾ ਵੀ ਇੱਕ ਬੇੜੀ ਦੇ ਵਿੱਚ ਕਾਫੀ ਲੋਕ ਜਾ ਰਹੇ ਆ ਤੇ ਉਹ ਬੇੜੀ ਡੁੱਬਣ ਦੇ ਕਿਨਾਰੇ ਆ ਤੇ ਉਸ ਟਾਈਮ ਦੇ ਉੱਤੇ ਕੋਸਟ ਗਾਰਡ ਨੇ ਉਹਨਾਂ ਨੂੰ ਬਾਹਰ ਕੱਢਿਆ। 31 ਸਰਵਾਈਵਰਸ ਉਹ ਕੱਢਣ ਦੇ ਵਿੱਚ ਕਾਮਯਾਬ ਹੋ ਗਏ ਤੇ ਬਾਕੀ ਜਿਹੜੇ ਆ 11 ਜਾਣਿਆਂ ਦੀ ਉੱਥੇ ਮੌਤ ਹੋ ਗਈ ਹੈਗੀ ਆ। US ਕੋਸਟ ਗਾਰਡ ਦੇ 7th ਡਿਸਟ੍ਰਿਕਟ ਨੇ ਦੱਸਿਆ ਵੀ ਕੋਸਟ ਗਾਰਡ ਨੇ ਹੋਰ ਵੀ ਸਰਵੇਲੈਂਸ ਉਸ ਏਰੀਆ ਦੇ ਵਿੱਚ ਇਨਕਰੀਜ਼ ਕੀਤੀ ਹੈਗੀ ਆ। ਸੋ ਫਾਰ 11 ਬੋਡੀਜ਼ ਰਿਕਵਰ ਕੀਤੀਆਂ ਹੈਗੀਆਂ। US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਤੇ ਪੋਰਟੋ ਰੀਕੋ ਪੁਲਿਸ ਉਹ ਵੀ ਦੋਨੋਂ ਹੀ ਉਸ ਸੀਨ ਦੇ ਉੱਤੇ ਸੀਗੇ। ਜੀ, ਉਧਰ ਟਵਿੱਟਰ ਪਤਾ ਨਹੀਂ ਇਲਨ ਮਸਕ ਨੇ ਖਰੀਦਿਆ ਹੈ ਕਿ ਨਹੀਂ। ਹਾਲ ਦੀ ਘੜੀ ਜਿਹੜੀ ਉਸ ਦੀ ਡੀਲ ਆ ਉਹ ਹੋਲਡ ਦੇ ਉੱਤੇ ਜਾ ਪਹੁੰਚੀ ਆ। ਇਲਨ ਮਸਕ ਕਹਿ ਰਿਹਾ ਹੈ ਵੀ ਹੁਣ ਮੈਨੂੰ ਦੱਸਿਆ ਜਾਵੇ ਵੀ ਉਸ ਦੇ ਵਿੱਚ ਕਿੰਨੇ ਅਸਲੀ ਤੇ ਕਿੰਨੇ ਨਕਲੀ ਜਿਹੜੇ ਉਹ ਅਕਾਊਂਟ ਆ। ਸੋ ਇਹ ਕਈ ਲੋਕ ਕਹਿ ਰਹੇ ਆ ਵੀ ਕੀ ਗੱਲ, ਜਦੋਂ ਤੂੰ ਡੀਲ ਦੇ ਲਈ ਅਪਲਾਈ ਕੀਤਾ ਸੀਗਾ ਤੂੰ ਇਹ ਨੰਬਰਸ ਦੇ ਉੱਤੇ ਕਿਉਂ ਜਿਹੜਾ ਉਹ ਧਿਆਨ ਨਹੀਂ ਦਿੱਤਾ ਹੈਗਾ। ਸੋ ਇਹ ਜਿਹੜਾ ਆ ਹਰਜੋਤ ਸਿੰਘ ਜੀ, ਇਹ ਵੱਡੀ ਜਿਹੜੀ ਇਸ ਟਾਈਮ ਇਲਨ ਮਸਕ ਦੇ ਲਈ ਜਿਹੜੀ ਪ੍ਰੋਬਲਮ ਆ ਉਹ ਸਾਹਮਣੇ ਆ ਰਹੀ ਹੈਗੀ ਆ। ਸੋ ਹੁਣ ਕਹਿੰਦੇ ਵੀ ਟਵਿੱਟਰ ਡੀਲ ਟੈਂਪਰੇਰੀਲੀ ਔਨ ਹੋਲਡ ਹੈਗੀ ਆ। ਉਸ ਤੋਂ ਕੁਛ ਚਿਰ ਬਾਅਦ ਟਵੀਟ ਜਿਹੜਾ ਮਸਕ ਨੇ ਦੁਬਾਰਾ ਕੀਤਾ ਵੀ ਨਹੀਂ, ਮੈਂ ਜਿਹੜਾ ਇਸ ਨੂੰ ਖਰੀਦਣਾ ਅਜੇ ਵੀ ਜਿਹੜਾ ਉਹ ਚਾਹੁੰਦਾ ਹੈਗਾ ਆ। ਸੋ ਇਹਦੇ ਕਰਕੇ ਟਵਿੱਟਰ ਦੀ ਓਵਰਆਲ ਅੱਜ ਵੈਲਿਊ ਜਿਹੜੀ ਉਹ ਕਾਫੀ ਜ਼ਿਆਦਾ ਘਟ ਗਈ ਆ। $44 ਬਿਲੀਅਨ ਦੇ ਵਿੱਚ ਇਲਨ ਮਸਕ ਨੇ ਟਵਿੱਟਰ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਟਵਿੱਟਰ ਦੇ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਸੀਗੀ। ਤੇ ਕਹਿੰਦੇ ਆ ਵੀ ਜੇ ਹੁਣ ਬੈਕਆਊਟ ਕਰਦਾ ਆ ਤਾਂ $1 ਬਿਲੀਅਨ ਦਾ ਫਾਈਨ ਜਿਹੜਾ ਇਸ ਨੂੰ ਦੇਣਾ ਪਊਗਾ ਜੇ ਖਰੀਦਣ ਦੇ ਵਿੱਚ ਇਹ ਨਾਕਾਮਯਾਬ ਰਹਿੰਦਾ ਆ। ਉਧਰ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਦੇ ਦੁਆਰਾ ਇਸ ਚੀਜ਼ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਗਈ ਆ ਵੀ ਟਵਿੱਟਰ ਦੇ ਸ਼ੇਅਰਸ ਇਸਨੇ ਕਦੋਂ ਤੋਂ ਖਰੀਦਣੇ ਜਿਹੜੇ ਸ਼ੁਰੂ ਕੀਤੇ ਸੀ ਤੇ ਕਦੋਂ ਜਨਤਕ ਇਸ ਦੇ ਬਾਰੇ ਜਾਣਕਾਰੀ ਕੀਤੀ ਹੈਗੀ ਆ। ਸੋ ਕਹਿੰਦੇ ਵੀ ਉਹ ਵੀ ਕਈ ਚੀਜ਼ਾਂ ਦਾ ਜਿਹੜਾ ਗੁੱਥਮ ਗੁੱਥਾ ਆ ਉਹ ਚੱਲ ਰਿਹਾ ਆ। ਸੋ ਹਾਲ ਦੀ ਘੜੀ ਇਲਨ ਮਸਕ ਟਵਿੱਟਰ ਨੂੰ ਖਰੀਦੂਗਾ, ਖਰੀਦ ਪਾਊਗਾ, ਕੀ ਇਸ ਦੇ ਵਿੱਚ ਚੇਂਜਸ ਜਿਹੜੇ ਉਹ ਆ ਸਕਦੇ ਆ, ਉਹ ਦੇਖਣ ਵਾਲੀਆਂ ਗੱਲਾਂ ਰਹਿਣਗੀਆਂ। ਜੀ ਬਿਲਕੁਲ, ਇਸੇ ਤਰ੍ਹਾਂ ਜੈਕ ਡੋਰਥੀ ਜੋ ਟਵਿੱਟਰ ਦੇ ਓਰੀਜਨਲ CEO ਸੀ, ਉਹਨਾਂ ਨੂੰ ਵੀ ਪੁੱਛਿਆ ਗਿਆ ਵੀ ਤੁਸੀਂ ਵਾਪਸ CEO ਆ ਸਕਦੇ ਹੋ, ਕਹਿੰਦੇ ਵੀ ਨਹੀਂ, ਮੈਂ ਨਹੀਂ ਆਣਾ। ਸੋ ਇਲੋਨ ਮਸਕ ਨੇ ਟਵਿੱਟਰ ਨੂੰ ਇਹ ਕਿਹਾ ਆ ਵੀ ਜੇ 5% ਤੋਂ ਘੱਟ ਫੇਕ ਅਕਾਊਂਟ ਹੈਗੇ ਆ ਤੇ ਉਹ ਡੀਲ ਸਿਰੇ ਚੜ ਜਾਊਗੀ, ਪਰ ਕਹਿੰਦੇ ਵੀ ਮੈਨੂੰ ਲੱਗਦਾ 5% ਤੋਂ ਜ਼ਿਆਦਾ ਫੇਕ ਅਕਾਊਂਟ ਟਵਿੱਟਰ ਤੇ ਹੈਗੇ ਆ। ਸੋ ਇਹਦੇ ਨਾਲ ਹੁਣ ਦੇਖੋ ਵੀ ਕੰਪਨੀ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਤੇ ਤਾਂ ਥੋੜਾ ਜਿਹਾ ਡਾਵਾਂਡੋਲ ਹੋਊਗਾ, ਕਿਉਂਕਿ ਪਤਾ ਨਹੀਂ ਖਰੀਦਣਾ ਨਹੀਂ ਖਰੀਦਣਾ। ਸੋ ਇਹ ਖਬਰ ਜਿਹੜੀ ਅੱਜ ਆ ਰਹੀ ਹੈਗੀ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, $18 ਮਿਲੀਅਨ ਦੀ ਮੈਥ ਇੱਕ ਟਰੈਕਟਰ ਟ੍ਰੇਲਰ ਦੇ ਵਿੱਚੋਂ ਲੱਭੀ ਆ। ਸੋ ਇਹ ਮੈਥ ਕਹਿੰਦੇ ਵੀ ਸੈਮੀ ਟਰੱਕ ਜਿਹੜਾ ਬਾਰਡਰ ਦੇ ਉੱਤੋਂ ਸੀਗਾ ਆ ਰਿਹਾ, ਉੱਥੇ ਉੱਥੋਂ ਦੇ ਅਧਿਕਾਰੀ ਆ ਉਹਨਾਂ ਨੇ ਜਾਂਚ ਕਰਦੇ ਹੋਏ ਦੇਖੀ ਹੈ। ਡਿਸਕਵਰੀ ਕਹਿੰਦੇ ਉਹ ਹੋਈ ਆ ਵਰਲਡ ਟ੍ਰੇਡ ਬ੍ਰਿਜ ਦੇ ਉੱਤੇ, ਲੋਰੈਡੋ ਟੈਕਸਸ ਦੇ ਵਿੱਚ ਹੈਗਾ ਆ ਤੇ ਨਿਊਵੋ ਲੋਰੈਡੋ ਜਿਹੜਾ ਮੈਕਸੀਕੋ ਦੇ ਵਿੱਚ ਹੈਗਾ ਆ, ਉਹ ਬਾਰਡਰ ਦੇ ਉੱਤੇ ਆ। ਸੋ ਇਹ 7 ਮਈ ਨੂੰ ਜਿਹੜਾ ਉਹ ਲੱਭਿਆ ਸੀਗਾ। ਇੰਟਰਨੈਸ਼ਨਲ ਸੈਮੀ ਟਰੱਕ ਸੀਗਾ। ਕਹਿੰਦੇ ਵੀ ਉਸ ਦੇ ਵਿੱਚ ਉਦਾਂ ਤਾਂ ਸਟੇਨਲੈਸ ਸਟੀਲ ਦੇ ਸਕ੍ਰੈਪ ਮੈਟਲ ਸੀਗਾ ਆ ਰਿਹਾ ਅਮਰੀਕਾ ਵੱਲ ਨੂੰ, ਪਰ ਜਦੋਂ ਬਾਰਡਰ ਪੈਟਰੋਲ ਏਜੰਟ ਨੇ ਉਸਦੀ ਇੰਸਪੈਕਸ਼ਨ ਕੀਤੀ ਤੇ K9 ਇੱਕ ਆਫਿਸਰ ਨੇ ਤੇ ਇਮੇਜਿੰਗ ਸਿਸਟਮ ਨੇ ਇਹ ਦਿਖਾਇਆ ਵੀ ਇਸ ਦੇ ਵਿੱਚ 900 ਪਾਊਂਡ ਜਿਹੜੀ ਕਥਿਤ ਤੌਰ ਦੇ ਉੱਤੇ ਮੈਥ ਆ ਉਸ ਨੂੰ ਲੁਕਾ ਕੇ ਰੱਖਿਆ ਹੋਇਆ ਸੀਗਾ। 33 ਸਾਲਾ ਇੱਕ ਮੈਕਸੀਕਨ ਡਰਾਈਵਰ ਆ
ਤੁਰੰਤ ਉਸ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਸੋ ਕਹਿੰਦੇ ਵੀ ਸਟਰੀਟ ਦੇ ਵਿੱਚ ਇਸ ਮੈਥ ਦੀ ਕੀਮਤ $18 ਮਿਲੀਅਨ ਤੋਂ ਵੱਧ ਦੱਸੀ ਜਾਂਦੀ ਆ। ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਇਨਫਲੇਸ਼ਨ ਕਰਕੇ ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ ਸਨ 2023 ਦੇ ਵਿੱਚ ਇਨਕਰੀਜ਼ ਹੋਣ ਜਾ ਰਿਹਾ ਆ। ਸੋ ਮਿਨੀਮਮ ਵੇਜ $15 ਤੇ 50 ਸੈਂਟ ਪਰ ਆਵਰ ਹੋਣਗੇ। ਗਵਰਨਰ ਗੈਬਨ ਨਿਊਸਮ ਦੇ ਐਡਮਿਨਿਸਟ੍ਰੇਸ਼ਨ ਨੇ ਅੱਜ ਅਨਾਉਂਸ ਕੀਤਾ ਹੈਗਾ। ਜਿਹੜੇ ਲੋਕਾਂ ਦੇ ਬਿਜ਼ਨਸ ਦੇ ਵਿੱਚ 25 ਤੋਂ ਵੱਧ EMPLOYEE ਹੈਗੇ ਆ, ਉਹਨਾਂ ਦੀ ਇੰਨੀ ਜਿਹੜੀ ਮਿਨੀਮਮ ਵੇਜ ਹੋਊਗੀ। ਇਸ ਤੋਂ ਬਿਨਾਂ ਗਵਰਨਰ ਨੇ ਪਿਛਲੇ ਦਿਨਾਂ 'ਚ ਇਹ ਵੀ ਕਿਹਾ ਸੀ ਵੀ ਗੈਸ ਨੂੰ ਲੈ ਕੇ $400 ਤੱਕ ਜਿਹੜਾ ਆ ਫੈਮਿਲੀ ਨੂੰ ਮਿਲੂਗਾ ਪਰ ਕਾਰ, ਮੈਕਸੀਮਮ 2 ਕਾਰ ਦੀਆਂ। ਪਹਿਲਾਂ ਜੂਨ-ਜੁਲਾਈ 'ਚ ਮਿਲਣਾ ਸੀ, ਫਿਰ ਇਸ ਨੂੰ ਡਿਲੇ ਕਰ ਦਿੱਤਾ ਗਿਆ। $750 ਮਿਲੀਅਨ ਇਹਦੇ ਉੱਤੇ ਸਪੈਂਡ ਹੋਣਾ ਆ। ਡੈਮੋਕ੍ਰੇਟ ਲੀਡਰਸ ਇਹ ਚਾਹ ਰਹੇ ਆ ਵੀ ਹਰ ਇੱਕ ਜਾਣੇ ਨੂੰ $200 ਦਾ ਚੈੱਕ ਦਿੱਤਾ ਜਾਵੇ, ਜਿਨ੍ਹਾਂ ਦੀ ਲੋ ਤੋਂ ਲੈ ਕੇ ਮੋਡਰੇਟ ਇਨਕਮ ਹੈਗੀ ਆ। ਟੈਕਸ ਪੇਅਰਸ ਜਿਹੜੇ ਜਾਂ ਉਹਨਾਂ ਦੇ ਜਿਹੜੇ ਡਿਪੈਂਡੈਂਟਸ ਆ। ਇਹ ਇੱਕ ਹੋਰ ਵੀ ਪ੍ਰਪੋਜ਼ਲ ਚੱਲ ਰਿਹਾ ਜਿਹਦੇ ਮੁਤਾਬਕ 6.5 ਲੱਖ ਦੇ ਕਰੀਬ ਹਸਪੀਟਲ ਦੇ ਵਿੱਚ ਜੋ ਕੰਮ ਕਰਦੇ ਆ, ਨਰਸਿੰਗ ਹੋਮਸ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੂੰ ਘੱਟੋ ਘੱਟ $1000 ਪਰ ਪਰਸਨ ਦਿੱਤਾ ਜਾਵੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟੈਕ ਇੰਡਸਟਰੀ ਦੇ ਵਿੱਚ ਟੈਕ EMPLOYEES ਦੇ ਵਿੱਚ ਕਹਿੰਦੇ ਵੀ ਲੇ-ਆਫਸ ਦਾ ਦੌਰ ਇਸ ਟਾਈਮ ਸ਼ੁਰੂ ਹੋ ਚੁੱਕਾ ਆ। ਅੱਜ ਕੁਛ ਹੋਰ ਕੰਪਨੀਜ਼ ਆ, ਉਹਨਾਂ ਨੇ ਲੇ-ਆਫਸ ਐਲਾਨੀਆਂ ਹੈਗੀਆਂ ਆ। ਫਿਟਨੈਸ ਦੇ ਨਾਲ ਸੰਬੰਧਿਤ ਇੱਕ ਜ਼ਵਿਫਟ ਕੰਪਨੀ ਆ, ਉਹਨਾਂ ਨੇ 150 ਆਪਣੇ EMPLOYEE ਆ ਉਹ ਲੇ-ਆਫ ਕਰਨ ਜਾ ਰਹੀ ਆ। ਇਸੇ ਤਰੀਕੇ ਦੇ ਨਾਲ ਇੱਕ ਸੈਕਸ਼ਨ 4 ਕਰਕੇ ਕੰਪਨੀ ਆ, ਉਹ ਨਿਊਯਾਰਕ ਬੇਸਡ ਆ। ਉਹਨਾਂ ਨੇ ਆਪਣੇ ਕੁਆਟਰ 25% EMPLOYEE ਜਿਹੜੇ ਆ ਉਹ ਲੇ-ਆਫ ਕਰਨ ਦੀ ਗੱਲ ਆਖੀ ਆ। ਪੋਰਟਲੈਂਡ ਦੀ ਕੰਪਨੀ ਟ੍ਰਿਪਵਾਇਰ ਆ, ਉਹ ਸਿਕਿਉਰਿਟੀ ਦੇ ਨਾਲ ਸੰਬੰਧਿਤ ਆ, ਉਹਨਾਂ ਨੇ ਵੀ ਲੇ-ਆਫ ਦੀ ਗੱਲ ਆਖੀ। ਇਸੇ ਤਰੀਕੇ ਨਾਲ ਬੋਸਟਨ ਬੇਸਡ ਡਾਟਾ ਰੋਬੋਟ ਕਰਕੇ ਕੰਪਨੀ ਆ, ਉਹਨਾਂ ਨੇ 7% ਆਪਣੇ EMPLOYEE 70 EMPLOYEE ਆ ਉਹ ਲੇ-ਆਫ ਕਰ ਰਹੇ ਆ। ਇਸ ਤੋਂ ਪਹਿਲਾਂ ਸਭ ਤੋਂ ਵੱਡਾ ਜਿਹੜਾ ਲੇ-ਆਫ ਦਾ ਆંકੜਾ ਕਾਰਵਾਨਾ ਕੰਪਨੀ ਫੀਨਿਕਸ ਬੇਸ ਜਿਹੜੀ, ਉਹਨਾਂ ਨੇ 12% ਆਪਣੇ EMPLOYEE 2500 EMPLOYEE ਜਿਹੜੇ ਆ ਲੇ-ਆਫ ਕਰਨ ਦਾ ਜਿਹੜਾ ਫੈਸਲਾ ਲਿਆ ਸੀਗਾ। ਸੋ ਲੇ-ਆਫਸ ਦੇ ਚੱਲਦਿਆਂ ਕਾਫੀ ਜ਼ਿਆਦਾ ਹੜਕੰਪ ਇਸ ਟਾਈਮ ਟੈਕ ਇੰਡਸਟਰੀਜ਼ ਨੂੰ ਲੈ ਕੇ ਮਚਿਆ ਪਿਆ ਆ। ਉਹ ਤਾਂ ਹਰਜੋਤ ਸਿੰਘ ਜੀ ਆਪਾਂ ਨੂੰ ਖਬਰਾਂ ਇਹ ਮਿਲਦੀਆਂ ਵੀ ਲੋਕਾਂ ਨੂੰ ਕੰਮ ਕਰਨ ਦੇ ਲਈ EMPLOYEE ਨਹੀਂ ਲੱਭਣ ਦੇ, ਪਰ ਨਾਲ ਦੇ ਨਾਲ ਹੁਣ ਇਹ ਖਬਰਾਂ ਜਿਹੜੀਆਂ ਆਉਣੀਆਂ ਲੇ-ਆਫਸ ਜਿਹੜੀ ਉਹ ਚੱਲ ਰਹੇ ਆ। ਸੋ ਕੁਛ ਮਾਰਕੀਟ ਦਾ ਪਤਾ ਜਿਹਾ ਨਹੀਂ ਜਿਹੜਾ ਉਹ ਲੱਗ ਪਾ ਰਿਹਾ ਵੀ ਕੀ ਹੈਗਾ। ਇਹ ਦੱਸਦੇ ਜਾਈਏ ਮਿਨੀਮਮ ਵੇਜ ਜੌਬਸ ਵਾਲੀ ਲੋਕਾਂ ਦੀ ਭਾਲ ਦੇ ਵਿੱਚ ਨਹੀਂ ਆ, ਇਹ ਹਾਈ ਪੇਇੰਗ ਜੌਬਸ ਆ, ਉਹਨਾਂ ਦੇ ਵਿੱਚੋਂ ਲੇ-ਆਫ ਹੋਣੇ ਜਿਹੜੇ ਸ਼ੁਰੂ ਆ ਉਹ ਹੋ ਰਹੇ ਆ। ਟੈਕਨੀਕਲ STEM ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜੌਬਸ ਆ, ਉਹਦੇ ਵਿੱਚ ਕਈ ਤਾਂ ਜਿਹੜੀਆਂ ਨਵੀਆਂ ਪਨਪ ਰਹੀਆਂ ਕੰਪਨੀਜ਼, ਜਿਨ੍ਹਾਂ ਨੂੰ ਸਟਾਰਟਅਪ ਕੰਪਨੀਜ਼ ਆਖਿਆ ਜਾਂਦਾ ਆ, ਉਹ ਵੀ ਠੱਪ ਜਿਹੜੀਆਂ ਉਹ ਹੋ ਰਹੀਆਂ ਆ। ਉਹਨਾਂ ਦੇ ਵਿੱਚ ਵੀ ਲੇ-ਆਫ ਜਿਹੜੇ ਉਹ ਚੱਲ ਰਹੇ ਹੈਗੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈ, ਪਰ ਓਬਵੀਅਸਲੀ ਇਦਾਂ ਦੀਆਂ ਖਬਰਾਂ ਸੁਣ ਕੇ ਜਾਂ ਦੇਖ ਕੇ ਡਰ ਜ਼ਰੂਰ ਜਿਹੜਾ ਮਨ ਦੇ ਵਿੱਚ ਬੈਠਦਾ ਆ। ਜੀ, ਵੈਲਸ ਫਾਰਗੋ ਬੈਂਕ ਨੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੇ-ਆਫ ਕੀਤੇ ਆ। ਉਹਨੇ ਅਨਡਿਸਕਲੋਜ਼ ਕੀਤਾ, ਉਹਨੇ ਦੱਸਿਆ ਨਹੀਂ ਵੀ ਕਿੰਨੇ ਨੰਬਰ, ਕਿਉਂਕਿ ਮਾਰਗੇਜ ਇੰਡਸਟਰੀ ਬਹੁਤ ਸਲੋ ਹੋ ਗਈ ਆ। ਜਿਨ੍ਹਾਂ ਨੇ ਰੀਫਾਈਨਾਂਸ ਕਰਾਉਣਾ ਸੀ, ਮੈਜੋਰਟੀ 'ਚ ਲੋਕਾਂ ਨੇ ਰੀਫਾਈਨਾਂਸ ਕਰਾ ਲਿਆ ਹੈਗਾ। ਇਸ ਤੋਂ ਬਿਨਾਂ ਕੈਰਾਵਨ ਦਾ ਤੁਸੀਂ ਦੱਸਿਆ ਸੀ 2500 ਦੇ ਕਰੀਬ ਲੇ-ਆਫ ਹੋਏ ਆ। ਇੱਕ ਕੰਪਨੀ ਹੈਗੀ ਆ ਪੇਲੋਟੋਨ, ਉਹਨਾਂ ਨੇ 2800 ਦੇ ਕਰੀਬ ਲੇ-ਆਫ ਕੀਤੇ ਆ। ਨੈਟਫਲਿਕਸ ਨੇ ਬਹੁਤ ਵੱਡੀ ਗਿਣਤੀ 'ਚ ਲੇ-ਆਫ ਕੀਤੇ ਆ, ਉਹਨਾਂ ਦਾ ਸਟਾਕ ਤਾਂ 70% ਡਾਊਨ ਚਲ ਗਿਆ ਸੀ। ਰੀਫ 750, ਸੌਫਟ ਬੈਂਕ ਨੇ 750। ਹੁਣ ਬੈਂਕਾਂ ਨੇ ਵੀ ਜਿੱਦਾਂ ਲੇ-ਆਫ ਕਰਨੇ ਸ਼ੁਰੂ ਕਰ ਦਿੱਤੇ ਆ। ਇਸੇ ਤਰ੍ਹਾਂ ਨੂਮ, ਉਹਨਾਂ ਨੇ 495। ਮਾਰਗੇਜ ਇੰਡਸਟਰੀ ਦੇ ਵਿੱਚ better.com ਵਾਲੇ, ਉਹਨਾਂ ਨੇ 4000 ਦੇ ਕਰੀਬ ਲੇ-ਆਫ ਕੀਤੇ ਆ। ਗੋਪਫ ਨੇ 400 ਦੇ ਕਰੀਬ। ਇਸ ਤੋਂ ਬਿਨਾਂ ਥਰਾਸਨੋ, ਰੋਬਨਹੁੱਡ ਤੇ ਹੋਰ ਜਿਹੜੀਆਂ ਵੱਡੀਆਂ ਕੰਪਨੀਆਂ ਜਿਸ ਤਰ੍ਹਾਂ ਮੇਟਾ ਆ, ਟਵਿੱਟਰ ਆ, ਊਬਰ, ਇਹਨਾਂ ਨੇ ਹਾਇਰਿੰਗ ਫ੍ਰੀਜ਼ ਲਾਤੀ ਆ ਵੀ ਅਸੀਂ ਕੋਈ ਵੀ ਨਵਾਂ EMPLOYEE ਨਹੀਂ ਹਾਇਰ ਕਰਾਂਗੇ। ਸੋ ਕਾਫੀ ਕੁਛ ਜਿਹੜਾ ਚੱਲ ਰਿਹਾ, ਕਿਉਂਕਿ ਲਾਸ ਬੜਾ ਹੋਇਆ। ਮੇਟਾ ਰਿਅਲਟੀ ਲੈਬਸ ਨੂੰ $2.96 ਬਿਲੀਅਨ ਦਾ ਜਿਹੜਾ ਲਾਸ ਹੋਇਆ ਹੈਗਾ। ਰਿਅਲਟੀ ਲੈਬਸ ਨੂੰ $10 ਬਿਲੀਅਨ ਦਾ ਲਾਸ ਹੋਇਆ ਹੈਗਾ। ਊਬਰ, ਲਿਫਟ, ਇਹ ਅੱਗੇ ਨਹੀਂ ਪ੍ਰੋਫਿਟੇਬਲ ਕੰਪਨੀਆਂ ਹੈਗੀਆਂ। ਸੋ ਹਜੇ ਕਾਫੀ ਸ਼ੇਕੀ ਗਰਾਊਂਡ ਹੈਗੀ ਆ। ਸੋ
ਜਿਹੜੇ CEO ਦਾਰਾ ਖੁਸ਼ਰਖਾ ਵੀ ਹੈਗੇ ਆ ਇੱਕ ਆਪਣੇ ਊਬਰ ਦੇ, ਉਹਨਾਂ ਨੇ ਇਹ ਕਿਹਾ ਵੀ ਮਾਰਕੀਟ ਦੇ ਵਿੱਚ ਸਿਸਮਿਕ ਸ਼ਿਫਟ ਆ ਰਿਹਾ ਬਹੁਤ ਜ਼ਿਆਦਾ, ਸੋ ਅਸੀਂ ਉਸ ਦੇ ਹਿਸਾਬ ਦੇ ਨਾਲ ਹੀ ਚੱਲਾਂਗੇ। ਸੋ ਕਾਫੀ ਜ਼ਿਆਦਾ ਜਿਹੜੀ ਆ ਵੱਡੀਆਂ ਕੰਪਨੀਆਂ 'ਚ ਲੇਅ ਹੋ ਰਹੀ ਆ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਵੀ ਜਿੱਥੇ ਜਿੱਥੇ ਜੌਬ ਮਿਲੀ ਉਹ ਆ ਵਧੀਆ ਤਰੀਕੇ ਨਾਲ ਕਰੀ ਜਾਓ, ਜਿਨ੍ਹਾਂ ਨੇ ਨਹੀਂ ਹਜੇ ਲੱਭੀ ਲੱਭ ਲਓ, ਜਿਹਨੂੰ ਹਜੇ ਲੱਭ ਸਕਦੀ ਆ, ਕਿਉਂਕਿ ਇਹ ਸਿਚੁਏਸ਼ਨ ਜਿਹੜੀ ਆ ਆਲਰੇਡੀ ਲੇ ਆਫ ਦੀ ਸਟਾਰਟ ਹੋ ਗਈ ਹੈਗੀ ਆ। ਹਰਜੋਤ ਸਿੰਘ ਜੀ, ਆਪਾਂ ਇਹ ਵੇਖਿਆ ਵੀ ਇਹ ਮਹੀਨੇ ਕੁ ਦੇ ਵਿੱਚ ਪੂਰੀ ਕਾਇਆ ਪਲਟ ਗਈ ਆ। ਜੀ ਮਹੀਨੇ ਪਹਿਲੋਂ ਖਬਰਾਂ ਸੀਗੀਆਂ ਵੀ ਇੱਕ ਬੰਦੇ ਦੇ ਲਈ 2-2 ਜੌਬਸ ਜਿਹੜੀਆਂ ਅਵੇਲੇਬਲ ਆ, ਉਹ ਅਜੇ ਵੀ ਕਹਿਣ ਨੂੰ ਜਿਹੜੀਆਂ ਉਹ ਹੈਗੀਆਂ ਆ, ਪਰ ਹਾਇਰਿੰਗ ਫ੍ਰੀਜ਼ਸ, ਲੇ-ਆਫਸ ਇਹ ਇਸ ਟਾਈਮ ਗਰਮਾ ਗਿਆ ਆ ਮਾਰਕੀਟ ਦੇ ਵਿੱਚ। ਇਹ ਜਿਹੜੀ ਆ ਹੌਟ ਟੌਪਿਕ ਇਸ ਟਾਈਮ ਬਣ ਚੁੱਕਾ ਆ। US ਦੀ GDP ਇਹ 2 ਵੀਕ ਪਹਿਲੋਂ ਦੀ ਜਿਹੜੀ ਇਹ ਗੱਲ ਆ 1.4% ਦੀ ਰਫ਼ਤਾਰ ਦੇ ਨਾਲ ਡਿੱਗੀ ਆ ਪੈਂਡੈਮਿਕ ਦੇ ਜਿਹੜੇ ਆਫਟਰ ਪੈਂਡੈਮਿਕ ਜਿਹੜੇ ਰਿਕਵਰੀ ਦੇ ਵਿੱਚ। ਤੇ ਜੇ ਅਗਲੀ ਵਾਰ ਜਦੋਂ ਰਿਪੋਰਟ ਆਉਂਦੀ ਆ GDP ਫੇਰ ਡਿੱਗ ਜਾਂਦੀ ਆ, ਆਬਵੀਅਸਲੀ ਫਿਰ ਜਿੰਨੇ ਵੀ ਚਾਰੇ ਦੇ ਵਿੱਚ ਮਾਹਰ ਨੇ, ਅਰਥ ਸ਼ਾਸਤਰੀ ਆ, ਉਹਨਾਂ ਨੇ ਕਹਿਣਾ ਵੀ ਰਿਸੀਡ ਕਰ ਰਿਹਾ ਆ, ਰਿਸੈਸ਼ਨ ਜਿਹੜੀ ਆ ਉਹ ਆ ਰਹੀ ਆ। ਅਨੁਮਾਨ ਜਿਹੜੇ ਲਾ ਰਹੇ ਆ ਵੀ ਐਨਾਲਿਸਟ ਇਹ ਐਕਸਪੈਕਟ ਕਰ ਰਹੇ ਆ ਵੀ 1% ਗੇਨ ਹੋਊਗਾ ਕਿ ਨਹੀਂ ਇਹ ਅਜੇ ਪਤਾ ਨਹੀਂ ਆ। ਪਰ ਓਵਰਆਲ ਜਿਸ ਲਿਹਾਜ਼ ਨਾਲ ਡਿਊਚ ਬੈਂਕ, ਸਿਟੀ ਗਰੁੱਪ, ਬੈਂਕ ਆਫ ਅਮਰੀਕਾ, ਵਾਲ ਸਟਰੀਟ ਵਾਲੇ, ਡਾਓ ਜੋਨਸ ਵਾਲੇ ਸਾਰੇ ਹੀ ਜਾਣੇ ਜਿਹੜਾ ਇਹ ਕਹਿ ਰਹੇ ਆ ਉਹਦੇ ਨਾਲ ਪ੍ਰੋਬਲਮ ਹੈਗੀ ਆ। ਸਟਾਕ ਮਾਰਕੀਟ ਦਾ ਆਪਾਂ ਹਾਲ ਜਿਹੜਾ ਹਰਜੋਤ ਸਿੰਘ ਜੀ ਦੇਖ ਰਹੇ ਆ, ਲੋਕਾਂ ਦੇ ਹਜ਼ਾਰਾਂ ਹੀ ਲੱਖਾਂ ਹੀ ਡਾਲਰ ਜਿਹੜੇ ਉਹ ਲੂਜ਼ ਹੋਏ ਆ। ਅੱਜ ਸਟਾਕ ਮਾਰਕੀਟ ਥੋੜੀ ਜਿਹੀ ਪੋਜ਼ਿਟਿਵ ਜਿਹੜੀ ਚੱਲ ਰਹੀ ਆ, ਪਰ ਪਿਛਲੇ ਕਈ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਕੰਮ ਜਿਹੜਾ ਆ ਉਹ ਬੈਡ ਰਿਹਾ ਹੈਗਾ। ਉਹਦੇ ਨਾਲ 401k ਕ੍ਰੈਸ਼ ਹੋ ਰਹੇ ਆ, ਹੋਰ ਕਈ ਕੁਛ ਜਿਹੜਾ ਆ ਉਹ ਥੱਲੇ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਆ ਵੀ ਇਸ ਲਿਹਾਜ਼ ਦੇ ਨਾਲ ਖਤਰਾ ਜਿਹੜਾ ਉਹ ਜ਼ਰੂਰ ਮੰਡਰਾ ਰਿਹਾ ਆ। ਨਾ ਵੀ ਰਿਸੈਸ਼ਨ, ਨਾ ਇਹ ਜਿਹੜੇ ਲੇ-ਆਫਸ ਹੋਰ ਜ਼ਿਆਦਾ ਵਧਣ, ਇਸੇ ਦੀ ਆਪਾਂ ਚਲੋ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ। ਪਰ ਸਥਿਤੀ ਇੱਦਾਂ ਦੀ ਆ ਵੀ ਤੁਸੀਂ ਹੁਣ ਸੰਜਮ ਦੇ ਨਾਲ ਜਿਹੜੀ ਵੀ ਚੀਜ਼ ਦੇ ਉੱਤੇ ਤੁਸੀਂ ਹੈਗੇ ਆ ਉੱਥੇ ਆਰਾਮ ਦੇ ਨਾਲ ਠੰਡ ਦੇ ਨਾਲ ਜਿਹੜਾ ਉਹ ਬੈਠੋ, ਦੇਖੋ ਮਾਰਕੀਟ ਕਿਸ ਪਾਸੇ ਵੱਲ ਨੂੰ ਜਾਊਗੀ, ਸਥਿਤੀ ਕਿੱਦਾਂ ਦੀ ਬਣੂਗੀ, ਫਿਰ ਉਸ ਹਿਸਾਬ ਦੇ ਨਾਲ ਜਿਹੜਾ ਬਾਅਦ ਦੇ ਵਿੱਚ ਤੁਸੀਂ ਫੈਸਲਾ ਲਿਓ। ਨੀ ਜਰਕ ਐਕਸ਼ਨਸ, ਨੀ ਜਰਕ ਡਿਸੀਜਨਸ, ਤੱਤ ਫੜੱਤੇ ਜਿਹੜੇ ਫੈਸਲੇ ਲੈਣੇ ਆ ਉਸ ਤੋਂ ਹੁਣ ਤੁਸੀਂ ਪਲੀਜ਼ ਗੁਰੇਜ਼ ਕਰੋ, ਤਾਂ ਜੋ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਸੰਜਮ 'ਚ ਰੱਖ ਕੇ ਜਿਹੜਾ ਚੱਲੋ, ਤਾਂ ਜੋ ਭਵਿੱਖ ਨੂੰ ਜਿਹੜਾ ਉਹ ਖਤਰਾ ਨਾ ਰਵੇ, ਇਹ ਜ਼ਿਆਦਾ ਖਤਰਾ ਜਿਹੜਾ ਉਹ ਨਾ ਰਵੇ। ਰਿਸਕ ਤਾਂ ਓਬਵੀਅਸਲੀ ਹਰ ਇੱਕ ਚੀਜ਼ ਦੇ ਵਿੱਚ ਰਹਿੰਦਾ ਆ, ਪਰ ਤੁਸੀਂ ਆਪਣੇ ਪੱਧਰ ਦੇ ਉੱਤੇ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਆ। ਜੀ, ਸੋ ਬਿਲਕੁਲ ਜੀ, ਓਵਰਆਲ ਦੱਸਦੇ ਜਾਈਏ USA ਦੀ ਜਿਹੜੀ ਸਟਾਕ ਮਾਰਕੀਟ ਆ $7 ਟ੍ਰਿਲੀਅਨ ਪਿਛਲੇ ਮਹੀਨੇ 'ਚ ਲੋਸ ਕੀਤਾ ਆ। 70% ਤੱਕ ਲੋਕਾਂ ਦੇ ਸਟਾਕ ਥੱਲੇ ਚਲੇ ਗਏ ਆ। ਜਿਹੜੀ ਕ੍ਰਿਪਟੋ ਕਰੰਸੀ ਆ, ਬਿਟਕੋਇਨ ਵਗੈਰਾ, ਉਹਦਾ ਤਾਂ ਬਹੁਤ ਬੁਰਾ ਹਾਲ ਹੋਇਆ ਹੈਗਾ। $200 ਬਿਲੀਅਨ ਕ੍ਰਿਪਟੋ ਮਾਰਕੀਟ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਜਿਹੜਾ ਆ ਇਰੇਜ਼ ਹੋ ਗਿਆ ਸੀ। ਬਿਟਕੋਇਨ ਦੀ ਕੀਮਤ 26,000 ਤੋਂ ਵੀ ਥੱਲੇ ਚਲ ਗਈ ਸੀ ਪਿਛਲੇ ਜਿਹੜੇ ਕੱਲ ਵੀਰਵਾਰ ਨੂੰ। ਤੇ ਸੈਕਿੰਡ ਬਿਗੇਸਟ ਜਿਹੜੀ ਡਿਜੀਟਲ ਕਰੰਸੀ ਹੈਗੀ ਆ ਈਥਰ, ਉਹ ਵੀ $2,000 ਪਰ ਕੋਇਨ ਤੇ ਚਲੇ ਗਈ ਹੈਗੀ ਆ। ਸੋ ਇਹਦੇ ਨਾਲ ਲੋਕਾਂ ਦੇ ਵਿੱਚ ਡਰ ਵਾਲਾ ਬਹੁਤ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਬਹੁਤ ਸਾਰੇ ਲੋਕ ਕ੍ਰਿਪਟੋ ਕਰੰਸੀ ਦੇ ਵਿੱਚ ਪੈਸੇ ਲਾ ਰਹੇ ਸੀ। ਈਵਨ ਇਲੋਨ ਮਸਕ ਜਾਂ ਕਈ ਸਰਕਾਰਾਂ ਨੇ ਵੀ ਕਹਿਤਾ ਸੀ ਵੀ ਅਸੀਂ ਹੁਣ ਕ੍ਰਿਪਟੋ ਕਰੰਸੀ ਨੂੰ ਯੂਜ਼ ਕਰਾਂਗੇ, ਪਰ ਜੋ ਹਾਲ ਕ੍ਰਿਪਟੋ ਕਰੰਸੀ ਦਾ ਹੋਇਆ ਹੈਗਾ, ਇਸ ਕਰਕੇ ਲੋਕ ਬਹੁਤ ਜ਼ਿਆਦਾ ਪੈਸੇ ਲੂਜ਼ ਕਰ ਗਏ ਆ ਤੇ ਬਹੁਤ ਜ਼ਿਆਦਾ ਜਿਹੜੇ ਘਬਰਾਏ ਹੋਏ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਟਰੱਕ ਦਾ ਜਿਹੜਾ ਡਰਾਈਵਰ ਆ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ। ਫੈਡਰਲ ਚਾਰਜਿਸ ਉਸ ਦੇ ਉੱਤੇ ਲਾਏ ਗਏ ਆ। 100 ਮਾਈਗਰੈਂਟ, ਇੱਕ ਸੈਂਕੜੇ ਮਾਈਗਰੈਂਟਸ ਆ, ਉਸ ਨੂੰ ਉਹ ਟਰਾਂਸਪੋਰਟ ਕਰ ਰਿਹਾ ਸੀ। ਗਨਾਡੋ ਟੈਕਸਸ ਦੇ ਵਿੱਚ ਕਹਿੰਦੇ ਵੀ ਟਰੱਕ ਉਸ ਦਾ ਬ੍ਰੇਕਡਾਊਨ ਕਰ ਗਿਆ। ਜਦ ਇਨਫੋਰਮੇਸ਼ਨ ਮਿਲੀ, ਉਸ ਦੀ ਜਾਂਚ ਕਰਨ ਦੇ ਲਈ ਉੱਥੇ ਲਾ ਇਨਫੋਰਸਮੈਂਟ ਵਾਲੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਵੀ ਟਰੱਕ ਤਾਂ ਭਾਈ ਇਹਨਾਂ ਨੇ ਜਿਹੜਾ ਉਹ ਭਰਿਆ ਹੀ ਪਿਆ ਆ। ਕਹਿੰਦੇ ਕਾਰਨ ਕੀ ਸੀ ਉਹਦੇ ਬ੍ਰੇਕਡਾਊਨ ਹੋਣ ਦਾ? ਉਹਦਾ ਡੀਜ਼ਲ ਮੁੱਕ ਗਿਆ। ਸੋ ਡਰਾਈਵਰ ਜਿਹੜੇ ਟਰਾਂਸਪੋਰਟ ਕਰ ਰਿਹਾ ਸੀ 100 ਮਾਈਗਰੈਂਟਸ ਨੂੰ, ਡੀਜ਼ਲ ਖਤਮ ਹੋਣ ਕਰਕੇ ਜਿਹੜੇ ਅਧਿਕਾਰੀਆਂ ਨੂੰ 100 ਮਾਈਗਰੈਂਟਸ
ਜਿਹੜੇ ਉਹ ਫੜਨ ਦੇ ਵਿੱਚ ਜਿਹਨੂੰ ਉਹ ਸਮਗਲ ਕਰ ਰਿਹਾ ਸੀ ਅਮਰੀਕਾ 'ਚ, ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਜਿਹੜੀ ਉਹ ਮਿਲੀ ਆ। ਕਹਿੰਦੇ ਵੀ ਜਿੱਦਾਂ ਹੀ ਉਹਨਾਂ ਨੇ ਟ੍ਰੇਲਰ ਦਾ ਦਰਵਾਜ਼ਾ ਖੋਲ੍ਹਿਆ, 65 ਤੋਂ 100 ਲੋਕ ਪਿੱਛੇ ਜਿਹੜੇ ਆ ਉਹ ਬੈਠੇ ਸੀਗੇ, ਤੇ ਕਹਿੰਦੇ ਵੀ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਸਾਰੇ ਜਾਣੇ ਇੱਧਰ ਉੱਧਰ ਭੱਜੇ, ਜਿਨ੍ਹਾਂ 'ਚੋਂ 65 ਜਾਣਿਆਂ ਨੂੰ ਹਿਰਾਸਤ ਦੇ ਵਿੱਚ ਲੈਣ 'ਚ ਕਾਮਯਾਬ ਰਹੇ ਆ। ਟਰੱਕ ਤੇ ਜਿਹੜਾ ਟਰੈਕਟਰ ਟ੍ਰੇਲਰ ਸੀਗਾ ਉਹ ਫੇਕ ਲਾਇਸੈਂਸ ਪਲੇਟਸ ਦੇ ਨਾਲ ਚੱਲ ਰਿਹਾ ਸੀਗਾ, ਤੇ ਬਿੱਲ ਆਫ ਲੈਂਡਿੰਗ ਜਿਹੜਾ ਆ ਉਹ ਵੀ ਉਸਦੇ ਕੋਲ ਨਹੀਂ ਸੀਗਾ। ਸੋ ਕਹਿੰਦੇ ਵੀ $800 ਇਹ ਬੀਬੀ ਸੀਗੀ ਡਰਾਈਵਰ, ਤੇ ਕਹਿੰਦੇ ਵੀ $800 ਉਸਨੂੰ ਮਿਲਿਆ ਸੀਗਾ 5 ਘੰਟੇ ਦਾ ਟ੍ਰਿਪ ਕਰਨ ਦੇ ਲਈ ਹਿਊਸਟਨ ਨੂੰ। ਸੋ ਉਸ ਦੌਰਾਨ ਡੀਜ਼ਲ ਮੁੱਕਣ ਕਰਕੇ ਇਹ ਬੀਬੀ ਫੜ ਹੋਈ, ਤੇ 65 ਜਾਣੇ ਜਿਹੜੇ ਆ ਉਹ ਹਿਰਾਸਤ ਦੇ ਵਿੱਚ ਲਏ ਗਏ। ਜੀ। ਅਗਲੀ ਖਬਰ ਰਸ਼ੀਆ ਯੂਕਰੇਨ ਦੇ ਸੰਬੰਧ ਦੇ ਵਿੱਚ ਆ। ਬਹੁਤ ਹੀ ਖਤਰਨਾਕ ਲੜਾਈ ਇਸ ਟਾਈਮ ਯੂਕਰੇਨ ਤੇ ਰਸ਼ੀਆ ਦੇ ਵਿੱਚ ਚੱਲ ਰਹੀ ਆ। ਕੱਲ ਯੂਕਰੇਨ ਵਾਲਿਆਂ ਨੇ ਰਸ਼ੀਆ ਦੇ 2 ਪੌਨਟੂਨ ਬ੍ਰਿਜਸ ਉਹਨਾਂ ਨੂੰ ਬੰਬਾਂ ਦੇ ਨਾਲ ਉਡਾ ਦਿੱਤਾ, ਜਿਹੜੇ ਟੈਂਪਰੇਰੀ ਬ੍ਰਿਜ ਹੁੰਦੇ ਜਿਹਦੇ ਰਾਹੀਂ ਆਰਮੀ ਨੇ ਆਪਣੇ ਟੈਂਕ ਲੈ ਕੇ ਯੂਕਰੇਨ ਦੇ ਉਸ ਹਿੱਸਿਆਂ ਦੇ ਵਿੱਚ ਐਂਟਰ ਕਰਨਾ ਸੀਗਾ। ਸੋ ਯੂਕਰੇਨੀਅਨਸ ਲਗਾਤਾਰ ਪੁਸ਼ਬੈਕ ਕਰ ਰਹੇ ਹੈਗੇ ਆ ਰਸ਼ੀਆ ਦੇ ਐਡਵਾਂਸ ਨੂੰ, ਤੇ ਡੋਨੇਟ ਰਿਵਰ ਦੇ ਉੱਤੇ ਜੋ ਉਹਨਾਂ ਨੇ ਬ੍ਰਿਜ ਬਣਾਏ ਸੀ ਉਹਨਾਂ ਨੂੰ ਯੂਕਰੇਨ ਵੱਲੋਂ ਤੋੜ ਦਿੱਤਾ ਗਿਆ ਹੈਗਾ। ਤੇ ਪੂਰੀ ਤਰ੍ਹਾਂ ਸਪੋਰਟ ਇੰਟਰਨੈਸ਼ਨਲ ਲੈਵਲ ਤੇ ਯੂਕਰੇਨੀਅਨ ਦੀ ਹੋ ਰਹੀ ਆ। ਪਰ ਇਹ ਵੀ ਖਬਰਾਂ ਆ ਰਹੀਆਂ ਵੀ ਰਸ਼ੀਆ ਵਾਲੇ ਬਹੁਤ ਵੱਡੀ ਗਿਣਤੀ 'ਚ ਯੂਕਰੇਨ ਦੇ ਹਜ਼ਾਰਾਂ ਦੇ ਕਰੀਬ ਲੋਕਾਂ ਨੂੰ ਲੈ ਕੇ ਚਲੇ ਗਏ ਆ। ਉਹਨਾਂ ਦੇ ਫਿਲਟਰੇਸ਼ਨ ਸੈਂਟਰਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਸ਼ੀਆ ਆਪਣੇ ਮੁਲਕ ਦੇ ਵਿੱਚ ਉਹਨਾਂ ਨੂੰ ਲੈ ਕੇ ਚਲੇ ਗਿਆ। US ਐਂਬੈਸਡਰ ਟੂ ਆਰਗੇਨਾਈਜੇਸ਼ਨ ਫॉर ਸਿਕਿਉਰਿਟੀ ਤੇ ਕੋਆਪਰੇਸ਼ਨ ਇਨ ਯੂਰਪ, ਉਹਨਾਂ ਦੇ ਜਿਹੜੇ ਮਾਈਕਲ ਕਾਰਪੈਂਟਰ ਆ, ਉਹਨਾਂ ਨੇ ਅੱਜ ਇਹ ਦੱਸਿਆ। ਜੀ ਜੀ। ਹਰਜੋਤ ਸਿੰਘ ਜੀ, ਆਪਾਂ ਇਕੋਨਮੀ ਦੀ ਗੱਲ ਕਰ ਰਹੇ ਸੀ। ਇੱਕ ਜਿਹੜੀ ਖਬਰ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀ ਹੋਈ ਵੀ ਜਿਹੜੀ ਉਹ ਆਈ ਆ। ਕਾਫੀ ਮਸ਼ਹੂਰ, ਕਾਫੀ ਵੱਡੀ ਕੰਪਨੀ US ਐਕਸਪ੍ਰੈਸ, ਚੈਟਾਨੂਗਾ ਟੈਨੇਸੀ ਬੇਸਡ ਇਹ ਕੰਪਨੀ ਆ। ਉਹਨਾਂ ਨੇ ਕਿਹਾ ਵੀ ਉਹ ਆਪਣੀ 5% ਵਰਕਫੋਰਸ ਆ ਉਸ ਨੂੰ ਲੇ ਆਫ ਕਰ ਰਹੀ ਹੈਗੀ ਹੈ, ਜਿਹੜੀ ਉਹਨਾਂ ਦੀ ਕਾਰਪੋਰੇਟ ਵਰਕਫੋਰਸ ਆ। ਪਹਿਲੇ ਕੁਆਟਰ ਦੇ ਵਿੱਚ ਇਹਨਾਂ ਦੇ ਕਹਿਣ ਮੁਤਾਬਕ ਤਕਰੀਬਨ $9 ਮਿਲੀਅਨ ਦਾ ਘਾਟਾ ਜਿਹੜਾ ਆ ਉਹਨਾਂ ਨੇ ਰਿਪੋਰਟ ਕੀਤਾ ਆ। US ਐਕਸਪ੍ਰੈਸ ਦੇ ਜਿਹੜੇ VP ਬ੍ਰੈਡ ਕਾਰਮੋਨੀ, ਉਹਨਾਂ ਨੇ ਇਸ ਦੇ ਵਿੱਚ ਦੱਸਿਆ ਵੀ 1400 ਤੋਂ ਵਿੱਚੋਂ ਜਿਹੜੇ 70 ਇੰਪਲਾਈਜ਼ ਆ ਉਹਨਾਂ ਨੂੰ ਉਹ ਕੱਢਣ ਜਾ ਰਹੇ ਆ। ਕਹਿੰਦੇ ਵੀ ਇਹ ਜਿਹੜੇ ਇਨਫੋਰਮੇਸ਼ਨ ਟੈਕਨੋਲੋਜੀ ਕੰਪਨੀ ਆਪਰੇਸ਼ਨਸ ਤੇ ਬੈਕ ਆਫਿਸ ਸਪੋਰਟ ਆ ਉਸ ਦੇ ਨਾਲ ਸੰਬੰਧਿਤ ਆ। ਉਹਨਾਂ ਨੇ ਕਿਹਾ ਵੀ ਕਿਸੇ ਡਰਾਈਵਰ ਜਾਂ ਮੇਨਟੇਨੈਂਸ ਰੋਲਸ ਵਾਲੇ ਜਾਂ ਸਰਵਿਸ ਸੈਂਟਰ ਵਾਲੇ ਉਹਨਾਂ ਦੀਆਂ ਜੌਬਸ ਨਹੀਂ ਜਿਹੜੀਆਂ ਲੇ ਆਫ ਹੋਈਆਂ, ਪਰ $9 ਮਿਲੀਅਨ ਦੇ ਘਾਟੇ ਤੋਂ ਬਾਅਦ 'ਚ ਉਹਨਾਂ ਨੇ 70 ਇੰਪਲਾਈ ਜਿਹੜੇ ਆ ਉਹ ਲੇ ਆਫ ਕਰਨ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ। ਸੋ ਇਸ ਦਾ ਅਸਰ ਆਪਾਂ ਕਹਿ ਸਕਦੇ ਹਾਂ ਵੀ ਜੋ ਵੀ ਮਾਹੌਲ ਹੈ ਇਸ ਟਾਈਮ ਮਾਰਕੀਟ ਦਾ ਬਣਿਆ ਆ, ਉਸ ਤੋਂ ਟਰੱਕਿੰਗ ਵੀ ਜਿਹੜੀ ਆ ਅਣਛੂਹੀ ਨਹੀਂ ਹੈਗੀ। ਇੱਥੇ ਵੀ ਵੱਡੀਆਂ ਕੰਪਨੀਆਂ ਦੇ ਵਿੱਚ ਜਿਹੜੇ ਲੇ ਆਫ ਉਹ ਹੋਣੇ ਸ਼ੁਰੂ ਹੋ ਰਹੇ ਨੇ। ਜੀ। ਆਪਾਂ 2 ਦਿਨਾਂ ਤੋਂ ਖਬਰ ਸਾਂਝੀ ਕਰਦੇ ਆ ਰਹੇ ਹਾਂ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਗ ਲੱਗੀ ਆ, ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ। ਲਗੂਨਾ ਨਿਕਲ ਟਾਊਨ ਦੇ ਵਿੱਚ 30 ਦੇ ਕਰੀਬ ਜਿਹੜੇ ਘਰ ਆ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਆ। ਉਹਨਾਂ ਘਰਾਂ ਦੀ ਕੀਮਤ 2-2 ਮਿਲੀਅਨ ਤੋਂ ਲੈ ਕੇ $10 ਮਿਲੀਅਨ ਤੱਕ ਆ, ਕਿਉਂਕਿ ਉਹ ਬੀਚ ਦੇ ਉੱਤੇ ਬੜੇ ਵੱਡੇ ਜਿਹੜੇ ਮੈਂਸ਼ਨ ਆ ਉਹ ਬਣਾਏ ਹੋਏ ਸੀਗੇ। ਕੋਸਟਲ ਫਾਇਰ ਇਹਦਾ ਕਾਜ਼ ਦੱਸਿਆ ਗਿਆ ਆ। ਹਵਾਵਾਂ ਉੱਥੇ ਬਹੁਤ ਤੇਜ਼ ਚੱਲਦੀਆਂ ਸੀਗੀਆਂ ਲਗੂਨਾ ਬੀਚ ਏਰੀਏ ਦੇ ਵਿੱਚ। ਇਹ ਪਹਿਲੀ ਅੱਗ ਇਸ ਸੀਜ਼ਨ ਦੀ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਸ਼ੁਰੂ ਹੋ ਗਈ ਹੈਗੀ ਆ। ਔਰੇਂਜ ਕਾਉਂਟੀ ਫਾਇਰ ਅਥਾਰਟੀ ਨੇ ਟਵਿੱਟਰ ਦੇ ਉੱਤੇ ਦੱਸਿਆ ਵੀ ਟੋਟਲ 31 ਘਰ ਸੜ ਕੇ ਜਿਹੜੇ ਸੁਆਹ ਹੋ ਗਏ ਆ। 15% ਅੱਗ ਕੰਟੇਨ ਹੋ ਚੁੱਕੀ ਹੈਗੀ ਆ। ਆਲਰੇਡੀ ਵਾਈਲਡ ਫਾਇਰ ਸੀਜ਼ਨ ਦੇ ਵਿੱਚ ਕੈਲੀਫੋਰਨੀਆ ਐਂਟਰ ਕਰ ਗਿਆ। ਪਿਛਲੇ ਸਾਲਾਂ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਆਪਾਂ ਨੂੰ ਪਤਾ ਕਿਸ ਤਰ੍ਹਾਂ ਪੈਰਾਡਾਈਜ਼ ਟਾਊਨ, ਸੈਂਟਾ ਰੋਜ਼ਾ ਏਰੀਏ ਦੇ ਵਿੱਚ ਪਿਛਲੇ 2-3 ਸਾਲ ਪਹਿਲਾਂ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸੀ। ਪੂਰੇ ਦੇ ਪੂਰੇ ਟਾਊਨ ਪੈਰਾਡਾਈਜ਼ ਦਾ ਵਾਈਪ ਆਊਟ ਹੋ ਗਿਆ ਸੀ। ਸੋ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਉਹ ਇਹਨਾਂ ਏਰੀਆ ਦੇ ਵਿੱਚ ਇੰਸ਼ੋਰੈਂਸ ਲਿਖਣੀ ਉਹਨੇ ਬੰਦ ਕਰਤੀ। ਸੋ ਜਿਹੜੇ ਲੋਕਾਂ ਦੀ ਇੰਸ਼ੋਰੈਂਸ ਡਰੋਪ ਹੋਈ ਆ ਉਹਨਾਂ ਨੂੰ ਪਤਾ ਵੀ ਕਿੰਨਾ ਉਹਨਾਂ ਦਾ ਪ੍ਰੀਮੀਅਮ ਵੱਧ ਰਿਹਾ, ਜੋ ਪਹਿਲਾਂ $1,500 ਸੀ $5,000 ਤੱਕ ਹੋ ਗਿਆ। ਸੋ ਜੇ ਇਸ ਅੱਗ ਦੀ ਗੱਲ ਕਰਦੇ ਜਾਈਏ, ਔਰੇਂਜ ਕਾਉਂਟੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਆ, ਇਸ ਨੂੰ 500 ਤੋਂ ਵੱਧ ਫਾਇਰ ਫਾਈਟਰਸ ਇਸ ਟਾਈਮ ਹਜੇ ਵੀ
ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਲਗੂਨਾ ਨਿਗਲ ਦੇ ਵਿੱਚ ਮਲਟੀਪਲ ਵਾਈਲਡ ਫਾਇਰਸ ਹੈਗੀਆਂ ਆ। ਕੈਲਫ ਕੈਨੀਅਨ, ਹਾਰਮਿਟਸ ਪੀਕ ਏਰੀਆ ਦੇ ਵਿੱਚ ਇਹ ਜਿਹੜੀਆਂ ਖਬਰਾਂ ਉੱਥੋਂ ਆ ਰਹੀਆਂ ਹੈ। ਜੀ, ਬਿਲਕੁਲ ਹਰਜੋਤ ਸਿੰਘ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਰਸੀਡੀਜ਼ ਬੈਂਜ਼ ਉਹਨਾਂ ਨੇ ਆਪਣੇ ਗੱਡੀਆਂ ਦੇ ਜਿਹੜੇ ਓਨਰਸ ਆ ਤਕਰੀਬਨ 2,92,000 ਵਹੀਕਲਸ ਉਹਨਾਂ ਨੂੰ ਕਿਹਾ ਵੀ ਗੱਡੀ ਚਲਾਉਣੀ ਬਿਲਕੁਲ ਹੀ ਜਿਹੜੀ ਉਹ ਬੰਦ ਕਰ ਦਿਓ। ML, GL ਤੇ R ਕਲਾਸ ਦੀਆਂ ਜਿਹੜੇ ਵਹੀਕਲਸ 2006 ਤੋਂ 2012 ਮਾਡਲ ਈਅਰਸ ਆ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਕਹਿੰਦੇ ਆ ਵੀ ਅਚਾਨਕ ਬ੍ਰੇਕ ਫੇਲ ਹੋ ਸਕਦੀ ਆ, ਜਿਸ ਕਰਕੇ ਐਕਸੀਡੈਂਟ ਹੋਣ ਦਾ ਖਤਰਾ ਬਣ ਜਾਂਦਾ ਹੈ। ਸੋ ਜਰਮਨ ਆਟੋਮੇਕਰ ਨੇ ਕਿਹਾ ਵੀ ਇਹ ਸਾਰੀਆਂ ਉਹਨਾਂ ਗੱਡੀਆਂ ਨੂੰ ਰੀਕਾਲ ਜਿਹੜੇ ਉਹ ਕਰ ਰਹੇ ਆ। ML, GL ਤੇ R ਕਲਾਸ ਦੀਆਂ 2006 ਤੋਂ 2012 ਦੇ ਜਿਹੜੇ ਮਾਡਲ ਈਅਰਸ ਆ ਉਸ ਦੇ ਦਰਮਿਆਨ ਕਹਿੰਦੇ ਵੀ ਉਹ ਫ੍ਰੀ ਟੋਇੰਗ ਵੀ ਜਿਹੜੀ ਉਹ ਸਰਵਿਸ ਪ੍ਰੋਵਾਈਡ ਕਰਨਗੇ ਤਾਂ ਜੋ ਇਸ ਰੀਕਾਲ ਦੇ ਨਾਲ ਇਹਨਾਂ ਨੂੰ ਠੀਕ ਕੀਤਾ ਜਾਵੇ। 10 ਸਾਲਾਂ ਬਾਅਦ ਦੇਖੋ ਹਰਜੋਤ ਸਿੰਘ ਜੀ ਪਤਾ ਲੱਗ ਰਿਹਾ ਵੀ ਏਡਾ ਵੱਡਾ ਨੁਕਸ ਜਿਹੜਾ ਆ ਮਰਸੀਡੀਜ਼ ਦੀ ਇਹਨਾਂ ਗੱਡੀਆਂ ਦੇ ਵਿੱਚ ਹੋ ਸਕਦਾ ਹੈ। ਸੋ ਕਹਿੰਦੇ ਵੀ ਇਸ ਦੇ ਨਾਲ ਕੁੱਲ 2,92,000 ਜਿਹੜੇ ਗੱਡੀਆਂ ਆ ਉਸ ਉੱਤੇ ਅਸਰ ਪਊਗਾ। ਕਹਿੰਦੇ ਵੀ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਕਿਹਾ ਆ, ਉਹਨਾਂ ਦੇ ਡਾਕੂਮੈਂਟਸ ਦੇ ਨਾਲ ਇਹ ਪਤਾ ਲੱਗਾ ਆ ਵੀ ਜਿਹੜਾ ਬ੍ਰੇਕ ਆ ਉਹ ਅਚਾਨਕ ਫੇਲ ਹੋ ਸਕਦੀ ਆ। ਸੋ ਕਹਿੰਦੇ ਵੀ ਹਾਰਡ ਬ੍ਰੇਕਿੰਗ ਦੇ ਨਾਲ ਮਕੈਨੀਕਲ ਡੈਮੇਜ ਵਗੈਰਾ ਹੋਰ ਕਈ ਚੀਜ਼ਾਂ ਜਿਹੜੀਆਂ ਉਹ ਹੋ ਸਕਦੀਆਂ ਆ। ਸੋ ਕਹਿੰਦੇ ਵੀ ਜੇ ਉਸੇ ਵਕਤ ਉਹਨਾਂ ਗੱਡੀਆਂ ਦੀ ਰਿਪੇਅਰ ਨਹੀਂ ਹੋ ਸਕੂਗੀ ਤਾਂ ਜਿੰਨੇ ਵੀ ਆਟੋ ਡੀਲਰਸ ਹੈਗੇ ਆ ਉਹ ਉਹਨਾਂ ਨੂੰ ਲੋਨਰ ਗੱਡੀਆਂ ਇਹਨਾਂ ਗੱਡੀਆਂ ਦੇ ਮਾਲਕਾਂ ਨੂੰ ਉਹਨਾਂ ਚਿਰ ਚਲਾਉਣ ਦੇ ਲਈ ਦੇਣਗੇ। ਸੋ ਜਿਨ੍ਹਾਂ ਦੇ ਕੋਲ ਵੀ ਮਰਸੀਡੀਜ਼ ਹੈਗੀਆਂ ਨੇ ML, GL ਤੇ R ਕਲਾਸ 2006 ਤੋਂ 2012 ਦੇ ਮਾਡਲਸ, ਉਹ ਤੁਰੰਤ ਆਪਣੇ ਜਿਹੜੇ ਮਰਸੀਡੀਜ਼ ਡੀਲਰਸ਼ਿਪ ਦੇ ਨਾਲ ਸੰਪਰਕ ਕਰਕੇ ਇਹ ਰੀਕਾਲ ਨੂੰ ਠੀਕ ਕਰਵਾਓ। ਗੱਡੀ ਦੀ ਕਹਿੰਦੇ ਬ੍ਰੇਕ ਅਚਾਨਕ ਫੇਲ ਹੋ ਸਕਦੀ ਆ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕੱਲ ਸ਼ਾਮੀ ਇੱਕ ਟਰੱਕ ਨੇ ਪੈਡੈਸਟਰੀਅਨ ਨੂੰ ਮਾਰ ਦਿੱਤਾ। ਕਹਿੰਦੇ 4 ਮੀਲ ਤੱਕ ਉਹਦੀ ਜਿਹੜੀ ਬੋਡੀ ਆ ਉਹ ਨਾਲ ਹੀ ਘਸੀਟ ਕੇ ਲਿਜਾਂਦਾ ਰਿਹਾ। ਪੈਡੈਸਟਰੀਅਨਸ ਪੈਦਲ ਚੱਲਣ ਵਾਲਿਆਂ ਦੀ ਮੌਤਾਂ ਦੀ ਗਿਣਤੀ ਅਮਰੀਕਾ ਵਿੱਚ ਲਗਾਤਾਰ ਬਹੁਤ ਵੱਧ ਰਹੀ ਆ। ਸਾਡੇ ਇੱਥੇ ਸੈਨ ਹੋਜ਼ੇ ਸ਼ਹਿਰ ਦੇ ਵਿੱਚ ਵੀ ਆਲਰੇਡੀ 23 ਦੇ ਕਰੀਬ ਪੈਡੈਸਟਰੀਅਨ ਦੀਆਂ ਮੌਤਾਂ ਇਸ ਸਾਲ ਹੋ ਚੁੱਕੀਆਂ ਹੈਗੀਆਂ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਅਸੀਂ ਵਾਰ-ਵਾਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਰਹਿੰਦੇ ਆ, ਖਾਸ ਕਰਕੇ ਜਿਹੜੇ ਬਜ਼ੁਰਗ ਆ ਜਾਂ ਘੁੰਮਣ ਫਿਰਨ ਜਾਂਦੇ ਆ। ਬਹੁਤ ਵਾਰ ਤੁਸੀਂ ਕੰਨ ਦੇ ਵਿੱਚ ਕੁਛ ਨਾ ਕੁਛ ਸੁਣਦੇ ਰਹਿੰਦੇ ਆ ਫੋਨ ਤੋਂ ਤੇ ਧਿਆਨ ਨਹੀਂ ਹੁੰਦਾ। ਆਪਣੇ ਆਪ ਜਦੋਂ ਤੁਸੀਂ ਕ੍ਰਾਸ ਕਰ ਰਹੇ ਆ ਸਟਰੀਟ ਨੂੰ, ਬਿਲਕੁਲ ਹੋ ਸਕਦਾ ਤੁਸੀਂ 100% ਸਹੀ ਹੋਵੋਗੇ, ਪਰ ਇਹ ਨਹੀਂ ਪਤਾ ਵੀ ਜਿਹੜਾ ਦੂਜਾ ਬੰਦਾ ਆ ਰਿਹਾ ਵੀ ਉਹ ਕਿਤੇ ਸਟਾਪ ਸਾਈਨ ਨਾ ਮਿਸ ਕਰ ਜਾਏ, ਲਾਈਟ ਨਾ ਮਿਸ ਕਰ ਲਏ ਜਾਂ ਕੰਮ ਤੋਂ ਥੱਕਾ ਹੋਇਆ ਆ, ਪਤਾ ਨਹੀਂ ਤੁਹਾਨੂੰ ਇਸ ਗੱਲ ਦਾ। ਸੋ ਇਹ ਬਹੁਤ ਹੀ ਧਿਆਨ ਦੇ ਨਾਲ ਜਦੋਂ ਤੁਸੀਂ ਕਿਤੇ ਕ੍ਰਾਸ ਕਰਨਾ ਹੈ ਨਾ, ਉਹ ਬੜਾ ਹੀ ਧਿਆਨ ਰੱਖੋ। ਬਿਲਕੁਲ ਸਾਰੇ ਪਾਸੇ ਦੇਖੋ। ਉਸ ਟਾਈਮ ਨਾ ਸੁਣੋ ਜੋ ਵੀ ਤੁਸੀਂ ਸੁਣ ਰਹੇ ਹੈਗੇ ਆ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਅੱਜ ਕੱਲ ਅਮਰੀਕਾ ਦੇ ਵਿੱਚ ਚੱਲ ਰਹੀ ਆ। ਪੈਡੈਸਟਰੀਅਨਸ ਦੀ ਮੌਤ ਵੱਡੀ ਗਿਣਤੀ ਦੇ ਵਿੱਚ ਹੋ ਰਹੀ ਹੈਗੀ ਆ। ਹਰਜੋਤ ਸਿੰਘ ਜੀ, ਕੱਲ ਆਪਾਂ ਖਬਰ ਕੀਤਾ ਸੀਗੀ ਵੀ ਪੈਲਸਤੀਨ ਅਮਰੀਕਨ ਜਰਨਲਿਸਟ ਸ਼ਬਰੀਨ ਅਬੂ ਅਲੇਖ ਅਖੇਲ ਜਿਹੜੀ ਆ ਉਸ ਨੂੰ ਇਜ਼ਰਾਈਲੀ ਫੌਜੀਆਂ ਦੇ ਦੁਆਰਾ ਜਿਹੜੇ ਉੱਥੇ ਆਫਿਸਰਸ ਆ, ਜਦ ਕਿ ਉਸਨੇ ਪ੍ਰੈਸ ਵਾਲਾ ਪਾਇਆ ਹੋਇਆ ਸੀਗਾ, ਫਿਰ ਵੀ ਉਸ ਨੂੰ ਗੋਲੀ ਮਾਰ ਕੇ ਉਸਦੀ ਮੌਤ ਜਿਹੜੀ ਉਹ ਹੋ ਗਈ ਸੀ, ਹੱਤਿਆ ਜਿਹੜੀ ਉਹਦੀ ਕਰ ਦਿੱਤੀ ਗਈ ਸੀ। ਅੱਜ ਉਸ ਦਾ ਜਿਹੜਾ ਪ੍ਰੋਸੈਸ਼ਨ ਲੈ ਕੇ ਜਾ ਰਹੇ ਸੀਗੇ ਵੀ ਉਸ ਦੀ ਜਿਹੜੀ ਲਾਸ਼ ਦਾ ਦੇਹ ਆ ਉਸ ਨੂੰ ਲੋਕ ਸ਼ਰਧਾਂਜਲੀ ਭੇਟ ਕਰਨ ਦੇ ਲਈ ਲੈ ਕੇ ਜਾ ਰਹੇ ਸੀ, ਪਰ ਇਜ਼ਰਾਈਲੀ ਜਿਹੜੇ ਪੁਲਿਸ ਅਫਸਰਾਂ ਨੇ ਉੱਥੇ ਜਿਹੜਾ ਪ੍ਰੋਸੈਸ਼ਨ ਕਰ ਰਹੇ ਸੀਗੇ ਲੋਕ, ਉਹਨਾਂ ਨੂੰ ਕੁੱਟ-ਕੁੱਟ ਕੇ ਜਿਹੜਾ ਉਹ ਕੁੱਟਿਆ। ਇੱਥੋਂ ਤੱਕ ਲਾਸ਼ ਦੀ ਬਹੁਤ ਜ਼ਿਆਦਾ ਬੇਕਰਕਰੀ ਜਿਹੜੀ ਆ ਉਹ ਕੀਤੀ ਆ। ਅੰਤਿਮ ਵਿਦਾਇਗੀ ਵੀ ਕਹਿੰਦੇ ਇਹਨਾਂ ਨੇ ਉਸ ਨੂੰ ਚੱਜ ਦੇ ਨਾਲ ਨਹੀਂ ਜਿਹੜੀ ਉਹ ਦੇਣ ਦਿੱਤੀ। ਸੋ ਅਮਰੀਕਨ ਸੀਗੀ ਇਹ ਪੈਲਸਟੀਨ ਅਮਰੀਕਨ ਜਰਨਲਿਸਟ ਅਲ ਜਜ਼ੀਰਾ ਦੇ ਲਈ ਇਹ ਉੱਥੇ ਕੰਮ ਕਰਦੀ ਸੀਗੀ, ਤੇ ਜਦ ਇੱਕ ਕਵਰੇਜ ਕਰਦੇ ਦੌਰਾਨ ਇਸ ਦੇ ਉੱਤੇ ਗੋਲੀ ਜਿਹੜੀ ਉਹ ਚਲਾ ਦਿੱਤੀ ਗਈ। ਕਹਿੰਦੇ ਕੰਨ ਦੇ ਵਿੱਚ ਗੋਲੀ ਜਿਹੜੀ ਆ ਇੱਕ ਸਨਾਈਪਰ ਦੇ ਦੁਆਰਾ ਮਾਰੀ ਗਈ ਸੀਗੀ। ਸੋ ਇਜ਼ਰਾਈਲ ਵਾਲੇ ਤਾਂ ਕਹਿੰਦੇ ਆ ਵੀ ਇਹ ਕ੍ਰਾਸ ਫਾਇਰ ਦੇ ਵਿੱਚ ਕੌਟ ਹੋ ਗਈ ਸੀਗੀ, ਪਰ ਉਦੋਂ ਦੀਆਂ ਜਿਹੜੀਆਂ ਵੀਡੀਓਜ਼ ਆ ਰਹੀਆਂ ਕੁਛ ਹੋਰ ਹੀ ਬਿਆਨ ਕਰਦੀਆਂ ਆ। ਤੇ ਦੇਖੋ ਹਰਜੋਤ ਸਿੰਘ ਜੀ, ਕਿੰਨੀ ਨਰਾਦਰੀ ਇਸ ਟਾਈਮ
ਇਹ ਕੀਤੀ ਗਈ ਆ। ਵੈਸਟ ਬੈਂਕ ਸਿਟੀ ਦੇ ਵਿੱਚ ਇਸ ਦੇ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਇਸ ਦੀ ਲਾਸ਼ ਨੂੰ ਲੈ ਕੇ ਜਾਇਆ ਜਾ ਰਿਹਾ ਸੀਗਾ, ਜਿਸ ਦੌਰਾਨ ਇਜ਼ਰਾਈਲੀ ਪੁਲਿਸ ਦੇ ਦੁਆਰਾ ਕੁੱਟਮਾਰ ਕੀਤੀ ਗਈ। ਹੁਣ ਦੇਖੋ ਹਰਜੋਤ ਸਿੰਘ ਜੀ, ਇਜ਼ਰਾਈਲ ਦੇ ਨਾਲ ਉਹਨਾਂ ਦੇ ਲੋਕਾਂ ਦੇ ਨਾਲ ਜੋ ਹੋਇਆ ਉਹ ਮਾੜਾ ਹੈ, ਉਹ ਸਾਰੀ ਦੁਨੀਆ ਮੰਨਦੀ ਆ, ਪਰ ਇੱਦਾਂ ਵੀ ਜਿਹੜਾ ਕਰਨਾ ਹੈ ਉਹ ਠੀਕ ਆਈ ਥਿੰਕ ਨਹੀਂ ਆ। ਮਰੀ ਹੋਈ ਜਿਹੜੀ ਆ ਉਸ ਦੀ ਲਾਸ਼ ਦੇ ਲਈ ਜੋ ਸ਼ਰਧਾਂਜਲੀ ਦੇ ਰਹੇ ਸੀ ਨਮ ਅੱਖਾਂ ਦੇ ਨਾਲ, ਭਾਈ ਉਹ ਤਾਂ ਉਹਨਾਂ ਨੂੰ ਜਿਹੜਾ ਐਟਲੀਸਟ ਕਰ ਲੈਣ ਦੇਣਾ ਚਾਹੀਦਾ ਆ। ਜੀ ਸੋ ਬਿਲਕੁਲ, ਇਹ ਵੀ ਦੱਸਦੀ ਜਾਈਏ ਸਰੋਤਿਆਂ ਨੂੰ, ਇਹ ਜਰਨਲਿਸਟ ਅਮਰੀਕਾ ਦੀ ਸਿਟੀਜ਼ਨ ਆ। ਸੋ ਦੇਖੋ, ਈਵਨ ਵਾਈਟ ਹਾਊਸ ਨੇ ਵੀ ਇਹ ਕਿਹਾ ਸੀ ਵੀ ਇਹ ਮਾੜੀ ਗੱਲ ਹੈਗੀ ਆ ਜਿਹੜਾ ਉਹਦਾ ਕਤਲ ਕੀਤਾ ਗਿਆ ਹੈਗਾ। ਪਰ ਹਰਜੋਤ ਸਿੰਘ ਜੀ, ਕਹਿਣਾ ਕਿੰਨੇ ਆ ਇਜ਼ਰਾਈਲ ਨੂੰ, ਕਹਿਣਾ ਕਿਸੇ ਨੇ ਨਹੀਂ ਆ, ਕਿਸੇ ਨੇ ਨਹੀਂ ਕਹਿਣਾ ਵੀ ਇਹ ਚੀਜ਼ ਤੁਸੀਂ ਜਿਹੜੀ ਉਹ ਮਾੜੀ ਕਰ ਰਹੇ ਆ। ਇਵੈਂਚੁਅਲੀ ਫਿਰ ਉਹੀ ਕੁਝ ਸਾਰਾ ਕੁਝ ਹੋ ਜਾਂਦਾ ਆ। ਜਦੋਂ ਇਹਨਾਂ ਦੇ ਨਾਲ ਹੋ ਰਿਹਾ ਸੀ ਸਾਰਿਆਂ ਨੇ ਮਾੜਾ ਕਿਹਾ ਤੇ ਉਸ ਦੇ ਵਿੱਚ ਆ, ਪਰ ਹੁਣ ਜੋ ਇਹ ਕਰ ਰਹੇ ਆ ਆਈ ਥਿੰਕ ਲੋਕ ਬੋਲਦੇ ਨੇ ਕਿਤੇ ਕਿਤੇ ਰਹਿ ਕੇ, ਕੋਈ ਜਿਹੜਾ ਬੋਲਦਾ ਆ, ਪਰ ਇਵੈਂਚੁਅਲੀ ਇਹਨਾਂ ਦੀ ਲੌਬੀ ਇੰਨੀ ਸਟਰੋਂਗ ਆ ਉਹ ਸਾਰਿਆਂ ਨੂੰ ਹੀ ਚੁੱਪ ਕਰਾ ਦਿੱਤਾ ਜਾਂਦਾ ਹੈ। ਜੀ, ਅਮਰੀਕਾ ਦੇ ਵਿੱਚ ਅੱਜ ਕੱਲ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਈ ਹੋਈ ਹੈਗੀ ਆ ਬੇਬੀ ਫੂਡ ਨੂੰ ਲੈ ਕੇ ਹੈਗੀ ਆ। ਬੇਬੀ ਮਿਲਕ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਸ਼ਾਰਟੇਜ ਆ, ਬੇਬੀ ਫਾਰਮੂਲਾ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਜਿਹੜੀਆਂ ਕਾਰਗੁਜ਼ਾਰੀ ਇਹਦੇ ਉੱਤੇ ਬੜੀ ਤੇਜ਼ ਕੀਤੀ ਹੈਗੀ ਆ। ਖਾਸ ਕਰਕੇ ਉਹ ਜਿਹੜੇ ਮੈਨੂਫੈਕਚਰਰਸ ਦੋ ਵੱਡੇ ਹੈਗੇ ਅਮਰੀਕਾ ਦੇ ਵਿੱਚ, ਗਰਵਰ ਤੇ ਰੈਕਟ, ਉਹਨਾਂ ਦੇ ਐਗਜ਼ੀਕਿਊਟਿਵਜ਼ ਨੂੰ ਮਿਲੇ ਆ ਵੀ ਕੀ ਕਾਰਨ ਆ ਵੀ ਇਹ ਜਿਹੜੀ ਪ੍ਰੋਡਕਸ਼ਨ ਲੋ ਹੋ ਗਈ ਆ, ਜਾਂ ਇਸ ਪ੍ਰੋਡਕਸ਼ਨ ਨੂੰ ਕਿਸ ਹਿਸਾਬ ਨਾਲ ਵਧਾਇਆ ਜਾਵੇ। ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਇਸ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈਗੀ ਆ। 98% ਬੇਬੀ ਫਾਰਮੂਲਾ ਇਹ ਤਾਂ ਅਮਰੀਕਾ 'ਚ ਹੀ ਪ੍ਰੋਡਿਊਸ ਹੁੰਦਾ ਆ। ਸਿਰਫ ਕੁਛ ਜਿਹੜਾ ਆ ਉਹ ਮੈਕਸੀਕੋ, ਚਿਲੀ, ਆਇਰਲੈਂਡ ਤੇ ਨੀਦਰਲੈਂਡ ਤੋਂ ਆਉਂਦਾ ਹੈਗਾ। ਫੈਡਰਲ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਆ ਵੀ ਅਸੀਂ ਇਨਫੈਂਟ ਫਾਰਮੂਲਾ ਨੂੰ ਖਰੀਦਣ ਦੇ ਲਈ ਹੋਰ ਮੁਲਕਾਂ ਤੋਂ ਆਪਣੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਨੂੰ ਸਟੈਪ ਅਪ ਕਰ ਰਹੇ ਹੈਗੇ ਆ। ਤੇ ਪ੍ਰੈਜ਼ੀਡੈਂਟ ਬਾਈਡਨ ਹਜੇ ਤੱਕ ਡਿਫੈਂਸ ਪ੍ਰੋਡਕਸ਼ਨ ਐਕਟ ਨੂੰ ਤਾਂ ਨਹੀਂ ਇਨਵੋਕ ਕਰ ਰਹੇ ਹੈਗੇ ਤਾਂ ਕਿ ਪ੍ਰੋਡਕਸ਼ਨ ਜਿਹੜੀ ਵਧਾਈ ਜਾਵੇ। ਪਰ ਯੂਐਸ ਹਾਊਸ ਓਵਰਸਾਈਟ ਕਮੇਟੀ ਉਹ ਵੀ ਇਨਵੈਸਟੀਗੇਟ ਕਰ ਰਹੀ ਵੀ ਕੀ ਪ੍ਰੋਬਲਮ ਹੈਗੀ ਆ। ਵੀ ਬਾਰ-ਬਾਰ ਕਦੇ ਟਾਇਲਟ ਪੇਪਰਸ, ਕਦੇ ਕੁਛ, ਹੁਣ ਜਿਹੜਾ ਬੇਬੀ ਦਾ ਫੂਡ ਆ ਉਹਦੀ ਇੰਨੀ ਜ਼ਿਆਦਾ ਸ਼ਾਰਟੇਜ ਆ। ਸਟੋਰਾਂ ਦੇ ਵਿੱਚ ਜਿਹੜੇ ਸ਼ੈਲਵਸ ਆ ਉਹ ਬਿਲਕੁਲ ਖਾਲੀ ਪਏ ਆ। ਬਹੁਤ ਜਗ੍ਹਾ ਤੋਂ ਖਬਰਾਂ ਆ ਰਹੀਆਂ, ਮਦਰਸ ਜਿਹੜੀਆਂ ਇੱਕ ਦੂਜੇ ਦੇ ਬੱਚਿਆਂ ਨੂੰ ਜਿਹੜੇ ਦੁੱਧ ਉਹ ਦੇ ਰਹੀਆਂ ਹੈਗੀਆਂ। ਸੋ ਇਹ ਇਸ ਟਾਈਮ ਇੱਕ ਵੱਡੀ ਪ੍ਰੋਬਲਮ ਯੂਐਸਏ ਦੇ ਵਿੱਚ ਚੱਲ ਰਹੀ ਹੈਗੀ ਆ। ਜੀ ਬਿਲਕੁਲ, ਯਾਦ ਹੋਣਾ ਹਰਜੋਤ ਸਿੰਘ, ਜਦੋਂ ਟਾਇਲਟ ਪੇਪਰ ਦੀ ਕਮੀ ਦਾ ਰੌਲਾ ਪਿਆ ਸੀ, ਇੰਨੀ ਕਮੀ ਸੀਗੀ ਨਹੀਂ ਜਿੰਨੇ ਲੋਕਾਂ ਨੇ ਸਟਾਕ ਕਰਨਾ ਸ਼ੁਰੂ ਕਰ ਲਿਆ ਸੀਗਾ। ਸੋ ਇਸ ਦੌਰਾਨ ਜਿਹਨੂੰ ਨਹੀਂ ਵੀ ਜ਼ਰੂਰਤ ਹੁੰਦੀ ਉਹ ਵੀ ਜਿਹੜਾ ਉਹ ਚੀਜ਼ਾਂ ਰੱਖਣੀਆਂ ਜਦੋਂ ਸ਼ੁਰੂ ਕਰ ਲੈਂਦਾ ਹੈ ਜ਼ਿਆਦਾ ਲੰਮੇ ਸਮੇਂ ਦੇ ਲਈ, ਤੇ ਫਿਰ ਪ੍ਰੋਬਲਮ ਜਿਹੜੀ ਆ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਰਹਿ ਜਾਂਦੇ ਆ। ਇੱਕ ਐਬਟ ਦੇ ਵਿੱਚ, ਮਿਸ਼ੀਗਨ ਦੇ ਵਿੱਚ ਪਲਾਂਟ ਸੀਗਾ, FDA ਨੇ ਉਸਨੂੰ ਦੁਬਾਰਾ ਮਨਜ਼ੂਰੀ ਜਿਹੜੀ ਉਹ ਦਿੱਤੀ ਆ ਵੀ ਬੇਬੀ ਫਾਰਮੂਲਾ ਸਪਲਾਈ ਦੀ ਜਿਹੜੀ ਸ਼ਾਰਟੇਜ ਚੱਲ ਰਹੀ ਆ, ਵੀ ਉਸ ਦੇ ਦੌਰਾਨ ਇਸ ਕਲੋਜ਼ਡ ਐਬਟ ਪਲਾਂਟ ਨੂੰ ਵੀ ਚਲੋ ਤੁਸੀਂ ਕਰੋ ਚਾਲੂ, ਤੇ ਜਿਹੜਾ ਫੂਡ ਆ, ਬੇਬੀ ਫੂਡ ਆ, ਬੇਬੀ ਫਾਰਮੂਲਾ ਜਿਹੜਾ ਉਸਨੂੰ ਉਹ ਬਣਾਓ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਜਿਹੜਾ ਉਹ ਬਣਦਾ ਆ। ਇੱਕ ਚੀਜ਼ ਹੈਗੀ ਵੀ ਭਾਈ ਇਸਦੀ ਸ਼ੈਲਫ ਲਾਈਫਸ ਹੁੰਦੀਆਂ, ਜੇ ਜ਼ਿਆਦਾ ਵੀ ਤੁਸੀਂ ਆਪਣੇ ਕੋਲ ਰੱਖ ਲਓਗੇ ਤੇ ਜੇ ਸਮੇਂ ਸਿਰ ਨਾ ਯੂਜ਼ ਹੋਇਆ ਤੇ ਖਰਾਬ ਹੋਊਗਾ, ਉਹਨੂੰ ਤੁਹਾਡੇ ਕੰਮ ਆਉਣਾ, ਨਾ ਕਿਸੇ ਹੋਰ ਦੇ ਕੰਮ ਆਉਣਾ ਜਿਹਨੂੰ ਜ਼ਰੂਰਤ ਆ। ਸੋ ਜੀ ਜਿੰਨਾ ਚਾਹੀਦਾ ਉਹ ਤੋਂ ਥੋੜਾ ਬਹੁਤਾ ਵੱਧ, ਭਾਵੇਂ ਤੁਸੀਂ ਮਾੜਾ ਮੋਟਾ ਜਿਹੜਾ ਉਹ ਸਟਾਕ ਦੇ ਵਿੱਚ ਰੱਖੋ, ਪਰ ਓਵਰ ਸਟਾਕ ਕਰਨਾ ਜਿਹੜਾ ਆ ਉਹ ਕਿਤੇ ਨਾ ਕਿਤੇ ਤੁਸੀਂ ਜ਼ਰੂਰਤਮੰਦ ਨਿਆਣੇ ਦੇ ਮੂੰਹੋਂ ਫੂਡ ਖੋਹਣ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਹੈ। ਜੀ ਸੋ ਜ਼ਰੂਰ ਧਿਆਨ ਰੱਖੋ ਇਹ ਸਾਰੀਆਂ ਚੀਜ਼ਾਂ ਦਾ। ਸੋ ਬਹੁਤ ਸਾਰੇ ਜਿਹੜੇ ਮਦਰਸ ਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਮੈਸੇजेस ਪਾਏ ਹੈਗੇ ਆ। ਤੇ ਇਹ ਵੀ ਹੋ ਰਿਹਾ ਵੀ ਕਈ ਪਰਿਵਾਰਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਉਹਨਾਂ ਦੇ ਕੋਲ ਐਕਸਟਰਾ ਪਿਆ ਹੈਗਾ, ਜਾਂ ਉਹਨਾਂ ਦੇ ਬੱਚੇ ਹੁਣ ਉਹ ਉਸ ਨੂੰ ਨਹੀਂ ਲੈਂਦੇ। ਤੇ ਇੱਕ ਇੱਦਾਂ ਸੈਂਡੀਗੋ ਤੋਂ ਸਟੋਰੀ ਆਈ ਆ, ਕਹਿੰਦੀ ਵੀ 31 ਸਾਲਾਂ ਦੀ ਮਦਰ ਸੀ, ਉਸ ਦੇ ਬੱਚੇ ਨੂੰ ਬਹੁਤ ਜ਼ਰੂਰਤ ਸੀ ਤੇ ਉਸਨੇ ਸੋਸ਼ਲ ਮੀਡੀਆ ਤੇ ਜਦੋਂ ਅਕਾਊਂਟ ਪਾਇਆ ਤੇ ਉਹਨੂੰ 20 ਮੀਲ ਦੂਰੋਂ ਤੱਕ ਵੀ ਕਾਲਸ ਆਈਆਂ ਵੀ ਸਾਡੇ ਕੋਲ ਹੈਗੀ ਆ ਤੇ ਸਾਡੇ ਕੋਲ ਲੈ ਜਾ, ਜਾਂ ਅਸੀਂ ਡ੍ਰੌਪ ਵੀ ਕਰ ਸਕਦੇ ਹਾਂ। ਸੋ ਇਦਾਂ ਵੀ ਹੋ ਰਿਹਾ ਹੈਗਾ ਇਸ ਟਾਈਮ ਦੇ ਉੱਤੇ। ਤੇ ਰਾਜਕਰਵੀਰ ਸਿੰਘ ਜੀ, ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ ਤੇ ਅੱਜ ਤੁਸੀਂ ਇੱਕ ਜਿਹੜਾ ਉੱਥੇ ਜਸਵੰਤ ਸਿੰਘ ਖਾਲੜਾ ਪਾਰਕ ਉੱਥੇ ਵੀ ਜਾਣਾ ਹੈ, ਕਿਉਂਕਿ ਨੈਣਦੀਪ ਸਿੰਘ ਜਿਹੜੇ ਜਕਾਰਾ ਮੂਵਮੈਂਟ ਦੇ
ਉਹਨਾਂ ਨੂੰ $2.5 ਲੱਖ ਦਾ ਜਿਹੜਾ ਇੱਕ ਇਰਵਾਈਨ ਫਾਊਂਡੇਸ਼ਨ ਵੱਲੋਂ ਇਨਾਮ ਮਿਲਿਆ ਆ। ਉਹ ਉੱਥੇ ਦੇ ਜਿਹੜੇ ਫ੍ਰਿਜ਼ਨੋ ਸਿਟੀ ਦੇ ਆਫੀਸ਼ੀਅਲਸ ਆ ਉਹਨਾਂ ਨੇ ਪ੍ਰੈਜ਼ੈਂਟ ਵੀ ਕਰਨਾ ਆ, ਤੇ ਇੱਕ ਮੂਰਲ ਜਿਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਤਸਵੀਰ ਵੀ ਆ, ਉਸ ਦਾ ਵੀ ਇਨੌਗਰਲ ਕਰਨਾ ਹੈਗਾ ਉੱਥੇ। ਜੀ ਤੁਸੀਂ ਬਿਲਕੁਲ ਜਾਣਾ ਜੀ। ਹੈ। ਸੋ ਉਸ ਜਿਹੜਾ ਮਿਊਰਲ ਆ ਉਸ ਦੀ ਘੁੰਡ ਚੁਕਾਈ ਜਿਹੜੀ ਉਹ ਹੋਣੀ ਆ। ਸੋ ਇੱਕ ਆਰਟਿਸਟ ਦੇ ਦੁਆਰਾ ਜਿਹੜੇ ਸਿਵਲ ਰਾਈਟ ਹਿਊਮਨ ਰਾਈਟ ਐਕਟਿਵਿਸਟ ਆ ਵੱਖ-ਵੱਖ ਮੁਲਕਾਂ ਦੇ, ਉਹਨਾਂ ਦੀਆਂ ਇਸ ਮਿਊਰਲ ਨੂੰ ਬਣਾਇਆ ਗਿਆ ਆ। ਸੋ ਕਾਫੀ ਲੰਮਾ ਚੌੜਾ, ਕਈ ਫੁੱਟ ਜਿਹੜਾ ਚੌੜਾ ਹੈ। ਬਹੁਤ ਸਾਰੇ ਜਿਹੜੇ ਪੋਰਟਰੇਟਸ ਉਸ ਦੇ ਉੱਤੇ ਬਣਾਏ ਗਏ ਆ, ਜਿਨ੍ਹਾਂ ਵਿੱਚ ਜਸਵੰਤ ਸਿੰਘ ਖਾਲੜਾ ਹੋਣਾ ਦਾ ਵੀ ਤਸਵੀਰ ਇਸ ਦੇ ਵਿੱਚ ਹੈਗੀ ਆ। ਸੋ ਇੱਕ ਅਵਾਰਡ ਰੈਕੋਗਨਾਈਜੇਸ਼ਨ ਸੈਰੇਮਨੀ ਤੇ ਮਿਊਰਲ ਦੀ ਜਿਹੜੀ ਘੁੰਡ ਚੁਕਾਈ ਦਾ ਜਿਹੜਾ ਆ ਅੱਜ ਸਮਾਰੋਹ ਉੱਥੇ ਹੋ ਰਿਹਾ ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ। ਸੋ ਪ੍ਰੋਗਰਾਮ ਕਰਨ ਤੋਂ ਬਾਅਦ ਦੇ ਵਿੱਚ ਮੈਂ ਉੱਧਰ ਦੇ ਵੱਲ ਨੂੰ ਜਿਹੜਾ ਉਹ ਜਾਊਂਗਾ। ਸੋ ਉੱਥੋਂ ਵੀ ਤੁਹਾਨੂੰ ਜਿਹੜੀ ਆ ਉਹ ਕਵਰੇਜ ਆ ਪੇਸ਼ ਕਰਾਂਗੇ ਆਪਣੇ ਫੇਸਬੁੱਕ ਦੇ ਜਿਹੜੇ ਪੇਜ ਆ ਉਸ ਦੇ ਉੱਤੇ। ਸੋ ਇਸ ਦੇ ਬਾਰੇ ਜਿਹੜੀ ਉੱਥੇ ਗੱਲਬਾਤ ਕਰਨ ਦੀ ਵੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਸੋ ਬਹੁਤ ਉੱਚ ਪੱਧਰੀ ਇਨਾਮ ਨੈਨਦੀਪ ਸਿੰਘ ਨੂੰ ਲੀਡਰਸ਼ਿਪ ਅਵਾਰਡ ਜਿਹੜਾ ਮਿਲਿਆ ਜਕਾਰਾ ਮੂਵਮੈਂਟ ਦੇ ਜਿਹੜੇ ਜਕਾਰਾ ਆਰਗੇਨਾਈਜੇਸ਼ਨ ਦੇ ਜਿਹੜੇ ਫਾਊਂਡਰ ਹੈਗੇ ਆ ਉਹਨਾਂ ਨੂੰ। ਸੋ ਉੱਥੋਂ ਤੁਹਾਨੂੰ ਜਿਹੜੀ ਕਵਰੇਜ ਆ ਕੁਝ ਸਮੇਂ ਬਾਅਦ ਉਹ ਹੁਣ ਦਿਖਾਵਾਂਗੇ। ਤੇ ਹੁਣ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਜਿਹੜਾ ਸਮੇਟਦੇ ਹਾਂ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA।